ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਇਸ ਟਾਈਮ ਪੰਜਾਬ ਤੋਂ। ਜੀ ਆਇਆਂ ਨੂੰ ਸਵਾਗਤ ਹੈ ਮਿੰਟੂ ਜੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ 23 ਸਤੰਬਰ ਦਿਨ ਹੈਗਾ ਜੀ ਵੀਰਵਾਰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 4159090503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਬਲ, ਜਰਨੈਲ ਸਿੰਘ ਜੌਹਲ ਲਿਨਵੁਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਹੈ। ਕਾਲ ਕਰ ਸਕਦੇ ਹੋ ਨੰਬਰ 209 270 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਢੰਗ ਦੇ ਨਾਲ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 47698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਪੈਗਸਸ ਜਿਹੜਾ ਆ ਜਸੂਸੀ ਮਾਮਲੇ ਦੇ ਵਿੱਚ ਜਾਂਚ ਲਈ ਕਮੇਟੀ ਦਾ ਹੋਵੇਗਾ ਹੁਣ ਗਠਨ। ਹਾਂਜੀ, ਪੈਗਸਸ ਦਾ ਮਾਮਲਾ ਜਿਹੜਾ ਉਹ ਰੇੜੇ ਤਾਂ ਪੈ ਗਿਆ। ਹੁਣ ਵੇਖੋਗਾ ਪਹੁੰਚੂਗਾ ਕਿੱਥੇ, ਕਿਉਂਕਿ ਸੁਣਵਾਈ ਹੋ ਰਹੀ ਆ ਮੁਸਲਸਲ। ਤੁਹਾਨੂੰ ਪਤਾ ਹੀ ਆ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲਦੀ ਪਈ ਆ। ਤਾਂ ਅੱਜ ਦੀ ਸੁਣਵਾਈ ਹੋਈ ਆ, ਅਹਿਮ ਪੜਾਅ ਸੀਗਾ ਸੁਣਵਾਈ ਦਾ ਜੇ ਇਸ ਨੂੰ ਦੇਖੀਏ ਤਾਂ ਆਪਾਂ। ਤਾਂ ਇਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਆ ਉਹ ਇਹੀ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੈਗਸਸ ਨਿਗਰਾਨੀ ਘੁਟਾਲੇ ਦੀ ਪੜਤਾਲ ਵਾਸਤੇ ਇੱਕ ਮਾਹਰਾਂ ਦੀ ਕਮੇਟੀ ਦਾ ਗਠਨ ਜਿਹੜਾ ਉਹ ਕੀਤਾ ਜਾਊਗਾ। ਔਰ ਇਸ ਤੋਂ ਇਲਾਵਾ ਜਿਹੜੀ ਦੂਸਰੀ ਗੱਲ ਕਹੀ, ਆਪਾਂ ਮੁੱਖ ਗੱਲਾਂ ਤੇ ਮੁੱਖ ਬਿੰਦੂਆਂ ਤੇ ਹੀ ਗੱਲ ਕਰਾਂਗੇ। ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਦੇਰੀ ਇਸ ਵਾਸਤੇ ਹੋਈ ਹੈ ਕਿਉਂਕਿ ਕੁਛ ਐਸੇ ਮਾਹਰ ਵੀ ਸਨ ਜਿਨ੍ਹਾਂ ਨੇ ਮਤਲਬ ਕਿ ਨਾ ਕਰ ਦਿੱਤੀ ਇਸ ਕਮੇਟੀ ਵਿੱਚ ਸ਼ਾਮਲ ਹੋਣ ਤੋਂ। ਉਹ ਤਾਂ ਸਾਫ਼ ਤੌਰ ਤੇ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਇਹੋ ਜਿਹੇ ਸੰਵੇਦਨਸ਼ੀਲ ਮਾਮਲੇ ਦੀ ਪੜਤਾਲ ਸ਼ੁਰੂ ਹੋਏਗੀ, ਬਹੁਤ ਕੁਝ ਫੇਸ ਕਰਨਾ ਪਏਗਾ ਤੁਹਾਨੂੰ। ਹੋ ਸਕਦਾ ਹੈ, ਪੋਸੀਬਿਲਿਟੀ ਹੈ, ਉਹਦੀ ਇੱਕ ਸੰਭਾਵਨਾ ਹੈ। ਤਾਂ ਜਦੋਂ ਇਸ ਤਰ੍ਹਾਂ ਦੀ ਸੰਭਾਵਨਾ ਹੁੰਦੀ ਹੈ, ਕੁਛ ਲੋਕ ਰਿਸਕ ਲੈਣ ਤੋਂ ਡਰਦੇ, ਪਰ ਕੁਛ ਲੋਕ ਰਿਸਕੀ ਹੁੰਦੇ ਨੇ, ਉਹ ਜ਼ਰੂਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਅੱਗੇ ਆਉਂਦੇ ਆ। ਬਾਕੀ ਸੁਪਰੀਮ ਕੋਰਟ ਨੇ ਇਸ ਸਾਰੇ ਮਾਮਲੇ ਦੀ ਜਿਹੜੀ ਹੈ ਪੜਤਾਲ ਕਰਵਾਉਣੀ ਹੈ। ਮੇਰੇ ਖਿਆਲ ਦੇ ਨਾਲ ਕੋਈ ਬਹੁਤੀ ਐਸੀ ਕੋਈ ਗੱਲ ਹੈ ਨਹੀਂ ਕਿ ਡਰ ਵਾਲੀ, ਪਰੰਤੂ ਫਿਰ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਗੱਲ ਦਾ ਸੰਕੇਤ ਆ ਕਿ ਕੁਛ ਮਾਹਰ ਨੇ ਜਿਹੜੇ ਉਹ ਦਿਲਚਸਪੀ ਸ਼ਾਇਦ ਨਹੀਂ ਦਿਖਾ ਰਹੇ। ਤਾਂ ਖੈਰ ਬਾਕੀ ਜਿਹੜੀ ਗੱਲ ਹੈ ਉਹ ਤਾਂ ਠੀਕ ਹੈ। ਹੁਣ ਕੀ ਮਾਮਲਾ ਨਿਕਲਦਾ ਕੀ ਨਹੀਂ ਨਿਕਲਦਾ। ਵੈਸੇ ਇੱਕ ਦਿਲਚਸਪ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ NSO ਦਾ ਜਿਹੜਾ ਡਾਟਾ ਅਵੇਲੇਬਲ ਆ ਉਹ ਦੱਸਦਾ ਹੈ ਕਿ ਮਹਿਜ਼ 60 ਕੁ ਉਹਨਾਂ ਦੇ ਮਤਲਬ ਕਿ ਗਾਹਕ ਨੇ, 60 ਕੁ ਗਾਹਕ ਨੇ, ਪਰ ਉਹਨਾਂ ਦੀ ਕਮਾਈ ਉਹਨਾਂ ਤੋਂ 1800 ਕਰੋੜ ਦੀ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿੰਨੀ ਵੱਡੀ ਗੇਮ ਹੈ। ਮੈਂ ਇਸ ਅੰਕੜੇ ਤੋਂ ਅੰਦਾਜ਼ਾ ਲਾਉਂਦਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਹਾਡੇ ਕਿ ਹਵਾਲਾ ਸਿੰਡਰੋਮ ਦਾ ਕਿੰਨਾ ਰੌਲਾ ਪਿਆ ਹੋਇਆ ਇੰਡੀਆ ਦੇ ਵਿੱਚ, ਤੇ ਸ਼ਾਇਦ ਕਿਸੇ ਨੂੰ ਪਤਾ ਹੀ ਨਹੀਂ ਕਿ ਇੰਡੀਆ ਨਾਲ ਲਿੰਕ ਵੀ ਜੁੜ ਰਿਹਾ ਉਹਦਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਦ ਦੇਖੋ ਦੁਸ਼ਮਣੀਆਂ ਇੰਨੀ ਤਕਨੀਕ ਨਾਲ ਕੱਢੀਆਂ ਜਾ ਰਹੀਆਂ ਤਾਂ ਫਿਰ ਤਕਨੀਕ ਦੇ ਨਾਲ ਮਤਲਬ ਕਿ ਇਸ ਤਕਨੀਕ ਦੇ ਨਾਲ ਜਾਸੂਸੀ ਕਿਸ ਪੱਧਰ ਦੀ ਹੋਏਗੀ। ਔਰ ਇਹ ਬਾਜ਼ਾਰ ਬਹੁਤ ਵੱਡਾ ਜਾਏਗਾ। ਜਦੋਂ ਬਾਜ਼ਾਰ ਖੁੱਲਦਾ ਤੁਹਾਨੂੰ ਪਤਾ ਹੀ ਹੈ ਕਿ ਕੰਪਨੀਆਂ ਫਿਰ ਦੂਸਰੀ ਨੂੰ ਪਛਾੜਨ ਵਾਸਤੇ ਉਹ ਤੋਂ ਵੀ ਗਾਂਹ ਦੀ ਚੀਜ਼ ਲੈ। ਤਾਂ ਮੈਂ ਉਹ 60 ਤੇ 1800 ਕਰੋੜ ਵਾਲਾ ਅੰਕੜਾ ਨਾ ਦੇਖ ਕੇ ਆਪਣੇ ਜ਼ਹਿਨ ਦੇ ਵਿੱਚ ਇਹ ਅੰਦਾਜ਼ਾ ਲਾ ਰਿਹਾ ਸੀਗਾ ਕਿ ਬਹੁਤ ਵੱਡਾ ਬਾਜ਼ਾਰ ਬਣ ਜਾਏਗਾ ਆਉਣ ਵਾਲੇ ਸਮੇਂ। ਕਿਉਂਕਿ ਜਾਸੂਸੀ ਤੇ ਆਪਾਂ ਦੇਖਦੇ ਹੀ ਰਹੇ ਹਾਂ ਨਾ, ਛੋਟੇ ਹੁੰਦੇ ਜਦੋਂ ਸੀਰੀਅਲ ਵੇਖਦੇ ਹੁੰਦੇ ਸੀ ਉਹਦੇ ਵਿੱਚ ਵੀ ਕਿ ਰਾਜਾਨ
ਆਪਾਂ ਆਪਣੇ ਗੁਪਤਚਰ भेज दिए हैं। मतलब कि इस तरह वो जासूसी तो बड़ी पुरानी है, पर तकनीक जिन्नी विकसित हो गई है तो तुसीं आप ही अंदाजा ला लो, जो तकनीक इस पद्धर दी है ईवीएम जिहड़ी ओह किस बाग दी गाजर या बाग दी मूली रह जाती। ਤਾਂ ਖੈਰ ਹੁਣ ਦੂਜੀ ਗੱਲ ਜਿਹੜੀ ਮਹੱਤਵਪੂਰਨ ਹੈ, ਚਲੋ ਇਹ ਤਾਂ ਇੱਕ ਆਪਾਂ ਵੈਸੇ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕਰ ਰਹੇ ਸੀਗੇ, ਜੀ ਤਾਂ ਦੂਸਰੀ ਜਿਹੜੀ ਮਹੱਤਵਪੂਰਨ ਗੱਲ ਇਹ ਆ ਕਿ ਦੇਖੋ ਮਸਲਾ ਪੈਗਾਸਸ ਵਾਲਾ ਤਾਂ ਤਕਰੀਬਨ ਸਾਫ਼ ਆ, ਕੋਈ ਮੰਨੇ ਜਾਂ ਨਾ ਮੰਨੇ, ਕਿਉਂਕਿ ਫਰਾਂਸ ਦੇ ਵਿੱਚ ਸਾਫ਼ ਹੋ ਗਿਆ, ਸਭ ਨੂੰ ਪਤਾ ਹੀ ਹੈ ਕਿ ਇਨਕੁਆਰੀ ਹੋਈ, ਇਨਕੁਆਰੀ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਕਿ ਪੈਗਾਸਸ ਇਸਤੇਮਾਲ ਹੋਇਆ ਹੈ ਜਰਨਲਿਸਟ ਦੇ ਫੋਨ ਦੇ ਵਿੱਚ। ਸ਼ਾਇਦ 2 ਜਾਂ 3 ਜਰਨਲਿਸਟ ਸੀਗੇ ਕਿ ਉਹਨਾਂ ਦੇ ਫੋਨ ਦੇ ਵਿੱਚ ਪੈਗਾਸਸ ਇਸਤੇਮਾਲ ਹੋਇਆ ਹੈ। ਇਹਦਾ ਮਤਲਬ ਹੈ ਕਿ ਇਹ ਧੂੰਆਂ ਜਿਹੜਾ ਉਹ ਬਿਨਾਂ ਗੱਲ ਤੋਂ ਨਹੀਂ ਉੱਡਿਆ, ਕਿਤੇ ਨਾ ਕਿਤੇ ਅੱਗ ਜ਼ਰੂਰ ਲੱਗੀ ਸੀਗੀ, ਔਰ ਇਸ ਅੱਗ ਦੇ ਵਿੱਚ ਇੰਡੀਆ ਜਿਹੜਾ ਉਹ ਜ਼ਰੂਰ ਕਿਤੇ ਨਾ ਕਿਤੇ ਸੇਕਿਆ ਗਿਆ। ਕਾਰਨ ਇਹ ਹੈ ਕਿ ਇਜ਼ਰਾਈਲ ਦੇ ਨਾਲ ਇਹਨਾਂ ਦਾ ਯਾਰਾਨਾ ਹੀ ਬੜਾ ਗੂੜਾ ਹੈ। ਆਪਾਂ ਗੂੜੀਆਂ ਬਰੀਤਾਂ ਲਈਆਂ, ਆਪਾਂ ਸੋ ਗੂੜੀਆਂ ਬਰੀਤਾਂ ਸੀ ਉਸ ਸਮੇਂ ਨੇਤਨਯਾਹੂ ਦੇ ਨਾਲ ਇਹਨਾਂ ਦੀਆਂ। ਤਾਂ ਬਹਿਰਹਾਲ ਜਿਹੜੀ ਸਭ ਤੋਂ ਪ੍ਰਮੁੱਖ ਗੱਲ ਹੈ ਕਿ ਦੇਖੋ ਅੜੀ ਕਿਸ ਗੱਲ ਦੀ ਸੀ, ਆਪਾਂ ਜਿਹੜੀ ਇੱਕ ਰੌਚਕ ਸੁਣਵਾਈ ਸੁਣ ਰਹੇ ਸੀਗੇ ਜਾਂ ਦੇਖ ਰਹੇ ਸੀ, ਉਹ ਇਸ ਗੱਲ ਨੂੰ ਸੀਗੀ ਲੈ ਕੇ ਕਿ ਕੇਂਦਰ ਕਹਿੰਦਾ ਸੀਗਾ ਕਿ ਅਸੀਂ ਐਫੀਡੈਵਿਟ ਨਹੀਂ ਦੇਣਾ, ਮਤਲਬ ਕਿ ਤਫਸੀਲ ਪੂਰਵਕ ਐਫੀਡੈਵਿਟ ਨਹੀਂ ਦੇਣਾ। ਸੁਪਰੀਮ ਕੋਰਟ ਕਹਿ ਰਿਹਾ ਸੀ ਤੁਹਾਡੀ ਐਸੀ ਦੀ ਤੈਸੀ, ਤੁਹਾਡੀ ਐਸੀ ਦੀ ਤੈਸੀ, ਤੁਸੀਂ ਐਫੀਡੈਵਿਟ ਕਿਵੇਂ ਨਹੀਂ ਦਿਓਗੇ। ਤਾਂ ਲੜਾਈ ਤਾਂ ਇਹ ਸੀ, ਕਿਉਂਕਿ ਕੇਂਦਰ ਤਾਂ ਪਹਿਲਾਂ ਹੀ ਪ੍ਰਪੋਜ਼ਲ ਦੇ ਚੁੱਕਾ ਸੀਗਾ ਕਿ ਅਸੀਂ ਕਮੇਟੀ ਬਣਾ ਦਿੰਦੇ ਹਾਂ, ਤੁਸੀਂ ਇਨਵੈਸਟੀਗੇਸ਼ਨ ਕਰਵਾ ਲਓ, ਤੁਸੀਂ ਐਫੀਡੇਵਿਟ ਦੀ ਗੱਲ ਹੀ ਨਾ ਕਰੋ, ਕਿਉਂਕਿ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਨਵੈਸਟੀਗੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਐਡਵਾਂਟੇਜ ਦੇ ਵਿੱਚ ਕੌਣ ਚਲੇ ਗਿਆ। ਇਹ ਸੋ ਜਿਹੜੀ ਗੱਲ ਹੈ ਨਾ, ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਬਣ ਗਈ ਆ ਕਿ ਮਸਲਾ ਤਾਂ ਇਸ ਗੱਲ ਨੂੰ ਲੈ ਕੇ ਸੀਗਾ, ਜਾਂ ਸੁਪਰੀਮ ਕੋਰਟ ਦੇ ਵਿੱਚ ਉਤਸੁਕਤਾ ਦੇ ਨਾਲ ਜਿਹੜੀ ਚੀਜ਼ ਵੇਖੀ ਜਾ ਰਹੀ ਸੀਗੀ ਉਹ ਤਾਂ ਇਹੀ ਸੀਗੀ ਕਿ ਕੀ ਐਫੀਡੈਵਿਟ ਦੇ ਮਾਮਲੇ ਦੇ ਵਿੱਚ ਕੇਂਦਰ ਝੁਕਦਾ ਹੈ ਜਾਂ ਨਹੀਂ, ਇਹੀ ਗੱਲ ਸੀ। ਪਰ ਹੁਣ ਇੰਨਾ ਸਮਾਂ ਆਇਆ ਹੋ ਕੇ, ਇੰਨੀਆਂ ਸੁਣਵਾਈਆਂ ਹੋ ਕੇ, ਉਹ ਨਾ ਹਿੰਦੀ ਦੀ ਇੱਕ ਕਹਾਵਤ ਹੈ, ਯਾਨੀ 9 ਦਿਨ ਚੱਲੇ ਅੜਾਈ ਕੋਸ, ਮਤਲਬ ਕਿ 9 ਦਿਨ ਚੱਲਦੇ ਰਹੇ ਤੇ ਪੈਂਡਾ ਕਿੰਨਾ ਤੈਅ ਕੀਤਾ, 2.5 ਕੋ। ਸਾਡੀ कह लो कि इस सुनवाई भी जे आपां सिट्टेबाजी देखिए तो तकरीबन ਇਹੋ ਜਿਹੀ ਨਿਕਲਦੀ। ਜੀ ਜੀ ਬਿਲਕੁਲ। ਤੇ ਦੇਖੋ ਅੱਗੇ ਕੀ ਬਣਦਾ ਹੈਗਾ ਆ, ਪਰ ਇਹਨਾਂ ਨੇ ਤਾਂ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਘੱਟਾ ਹੀ ਪਾਈ ਰੱਖਿਆ ਸੀ, ਪਰਦੇ 'ਚ ਹੀ ਰੱਖਿਆ ਸੀ। ਦੇਖੋ ਕੁਛ ਨਿਕਲਦਾ ਵੀ ਆ ਬਾਹਰ ਕਿ ਇਹਦੇ ਉੱਤੇ ਫਿਰ ਇੱਕ ਹੋਰ ਪਰਦਾ ਪਾਉਂਦੇ ਨੇ। ਕੈਪਟਨ ਹੋਇਆ ਹੈ ਜੀ ਹੁਣ ਸਿੱਧਾ ਹੀ ਤੁਰਦਾ ਹੈ ਕਾਂਗਰਸ ਦੇ ਹੁਣ ਖਿਲਾਫ, ਲੱਗਦਾ ਤਿਆਰੀ ਇਹਦੀ ਪੂਰੀ ਕੱਸੀ ਪਈ ਆ ਤੇ ਕਾਂਗਰਸ ਦਾ ਵੀ ਜਵਾਬ ਆ ਗਿਆ ਕੈਪਟਨ ਨੂੰ। ਹਾਂਜੀ ਹਾਂਜੀ, ਕਾਂਗਰਸ ਦਾ ਪਹਿਲਾ ਰਿਐਕਸ਼ਨ ਆਇਆ ਇਸ ਮਾਮਲੇ ਦੇ ਵਿੱਚ, ਤੇ ਰਿਐਕਸ਼ਨ ਆਉਣ ਦਾ ਵੀ ਇੱਕ ਮਤਲਬ ਹੁੰਦਾ, ਤੁਹਾਨੂੰ ਪਤਾ ਹੀ ਹੈ ਕਿ ਆਮ ਤੌਰ ਤੇ ਏਡੇ ਸੀਨੀਅਰ ਲੀਡਰ ਦਾ ਜਿਹੜਾ ਹੈ ਨਾ ਪ੍ਰਤੀਕਰਮ ਨਹੀਂ ਦਿੱਤਾ ਜਾਂਦਾ। ਪ੍ਰਤੀਕਰਮ ਉਦੋਂ ਹੀ ਦਿੱਤਾ ਜਾਂਦਾ ਜਦੋਂ ਸਾਰੀ ਸਟ੍ਰੈਟਜੀ ਜਿਹੜੀ ਆ ਉਹ ਤੈਅ ਹੋ ਜਾਂਦੀ ਆ, ਮਤਲਬ ਹਿਕਮਤ ਤੇ ਅਮਲੀ ਜਿਹੜੀ ਆ ਉਹ ਤਿਆਰ ਕਰ ਲਈ ਜਾਂਦੀ ਆ ਕਿ ਹੁਣ ਅਗਾਂਹ ਕੀ ਕਰਨਾ। ਸੋ ਲਿਹਾਜ਼ਾ ਮੇਰੇ ਖਿਆਲ ਦੇ ਨਾਲ ਦੇਖੋ ਅਮਰਿੰਦਰ ਸਿੰਘ ਇਸ ਗੱਲ ਨੂੰ ਮਹਿਸੂਸ ਕਰਦੇ ਆ ਜਾਂ ਨਹੀਂ ਕਰਦੇ, ਉਹ ਤੇ ਕਹਿੰਦੇ ਆ ਕਿ ਪਾਰਟੀ ਕੱਢਣਾ ਤਾਂ ਕੱਢ ਦੇਵੇ, ਕੋਈ ਚੱਕਰ ਨਹੀਂ ਹੈਗਾ, ਮੈਂ ਨਵਜੋਤ ਸਿੰਘ ਸਿੱਧੂ ਨੂੰ ਜਿੱਤਣ ਨਹੀਂ ਦੇਣਾ ਚਾਹੇ ਕੁਛ ਵੀ ਹੋ ਜਾਵੇ। ਉਸ ਤਰ੍ਹਾਂ ਕਹਿੰਦੇ ਕਿ ਮੈਂ ਰਿਟਾਇਰਮੈਂਟ ਲੈ ਲੈਣੀ ਸੀ 2022 ਜਿੱਤ ਕੇ। ਬੰਦਾ ਪੁੱਛੇ ਕਿ ਇਹ ਕੋਈ ਕਾਸਕੋ ਬਾਲ ਦਾ ਕ੍ਰਿਕਟ ਟੂਰਨਾਮੈਂਟ ਸੀਗਾ ਕਿ ਤੁਸੀਂ ਗਏ 4 ਕੁ ਬੰਦੇ ਇਕੱਠੇ ਹੋ ਕੇ ਬਾਹਲੀ ਗੱਲ ਹੋਈ, ਅੰਪਾਇਰ ਨੂੰ ਦਬਾ ਲਿਆ ਜਾਂ ਵਰਚਾ ਲਿਆ ਕਿ ਤੁਸੀਂ ਜਿੱਤ ਕੇ ਆ ਗਏ। ਮੈਂ 2022 ਜਿੱਤ ਕੇ ਕਹਿੰਦੇ ਕਿ ਉਤਰਾ ਹੀ ਸੰਨਿਆਸ ਲੈ ਲੈਣਾ ਸੀਗਾ। ਕਿੱਥੇ ਟਲਦਾ ਸੀਗਾ ਤੂੰ, ਕਿੱਥੇ ਟਲਣਾ ਸੀਗਾ ਤੁਸੀਂ। ਖੈਰ ਤਾਂ ਗੱਲ ਇਹ ਆ ਕਿ 2022 ਜਿੱਤ ਕੇ ਤੇ ਕੀ ਤੁਹਾਡਾ ਕੀ ਖਿਆਲ ਹੈ ਕਿ ਅਮਰਿੰਦਰ ਸਿੰਘ ਕਹਿੰਦਾ ਕਿ ਆਜਾ ਪੁੱਤ ਸਿੱਧੂ, ਆਜਾ ਤੂੰ ਬਹਿ ਜਾ ਮੁੱਖ ਮੰਤਰੀ ਦੀ ਕੁਰਸੀ ਤੇ। ਨਹੀਂ, ਏਦਾਂ ਨਹੀਂ ਹੋ ਸਕਦਾ। ਇਹ ਕਹਿ ਲਓ ਕਿ ਫਿਰ ਸੂਰਜ ਜਿਹੜਾ ਦੂਸਰੀ ਦਿਸ਼ਾ 'ਚ ਚੜ੍ਹਨ ਵਾਲੀ ਗੱਲ ਹੋ ਜਾਣੀ ਸੀ ਜੇ ਇੰਡੀਅਨ ਪੋਲੀਟਿਕਸ ਦੇ ਵਿੱਚ ਇਸ ਤਰ੍ਹਾਂ ਕਿਤੇ ਹੋ ਜਾਵੇ, ਖਾਸ ਤੌਰ ਤੇ ਪੰਜਾਬੀਆਂ ਦੇ ਵਿੱਚ। ਤਾਂ ਖੈਰ ਲਿਹਾਜ਼ਾ ਹੁਣ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਤਾਂ ਤੁਸੀਂ ਤਕਰੀਬਨ ਸੁਣ ਲਈਆਂ ਹੋਣੀਆਂ ਸਾਰਿਆਂ ਨੇ ਕਿ ਬਹੁਤ ਲੰਬੀ ਚੌੜੀ ਇੰਟਰਵਿਊ ਸੀਗੀ। ਜੇ ਤੁਸੀਂ ਵਿਸਤਾਰ ਪੂਰਵਕ ਸੁਣਨਾ ਹੋਵੇ ਤਾਂ ਉਹਨੂੰ ਤੁਸੀਂ BBC ਦੇ ਜਾ ਕੇ ਫੇਸਬੁੱਕ ਪੇਜ ਤੇ ਵੀ ਸ਼ਾਇਦ ਉਹਨਾਂ ਨੇ ਸ਼ੇਅਰ ਕੀਤੀ ਹੋਣੀ ਹੈ, ਤਾਂ ਉੱਥੇ ਜਾ ਕੇ ਤੁਸੀਂ ਸੁਣ ਸਕਦੇ ਹੋ। ਪਰ ਉਹਦਾ ਮੁੱਖ ਤੌਰ ਤੇ ਨਿਸ਼ਾਨਾ ਜਿਹੜਾ ਸੀਗਾ ਉਹ ਸਾਰਾ ਇੰਟਰਵਿਊ ਦਾ
ਸੀਗਾ ਸਿੱਧੂ ਹੀ ਕਿ ਮੈਂ ਇਹਨੂੰ ਮੁੱਖ ਮੰਤਰੀ ਨਹੀਂ ਬਣ ਦੇਣਾ, ਜੇ ਇਹ ਕੈਂਡੀਡੇਟ ਉਤਰੇਗਾ ਮਤਲਬ ਕਿ ਸੀਐਮ ਦਾ ਫੇਸ ਬਣ ਕੇ ਉਤਰੇਗਾ ਤਾਂ ਮੈਂ ਇਹਦੇ ਵਿਰੁੱਧ ਮਜ਼ਬੂਤ ਕੈਂਡੀਡੇਟ ਉਤਾਰੂੰਗਾ, ਤੁਹਾਡੇ ਤੋਂ ਮਜ਼ਬੂਤ ਕੌਣ ਹੋਏਗਾ। ਫਿਰ ਉਹੀ ਗੱਲਾਂ ਰਾਹੁਲ ਤੇ ਪ੍ਰਿਯੰਕਾ ਉਹ ਅਨਾੜੀ ਨੇ, ਉਹਨਾਂ ਨੂੰ ਪਤਾ ਕੱਖ ਨਹੀਂ ਹੈ, ਐਸੀਆਂ ਗੱਲਾਂ ਕੀਤੀਆਂ। ਨੈਸ਼ਨਲ ਸਿਕਿਉਰਿਟੀ ਦਾ ਦੱਸਿਆ ਕਿ ਚਰਨਜੀਤ ਚੰਨੀ ਤੇ ਕਹਿੰਦੇ ਕਿ ਬੰਦਾ ਅੱਛਾ ਹੈ ਜੀ, ਪਰੰਤੂ ਉਹਨੂੰ ਹੋਮ ਮਿਨਿਸਟਰੀ ਦਾ ਕੋਈ ਤਜਰਬਾ ਨਹੀਂ ਹੈ, ਸਰਹੱਦੀ ਸੂਬਾ ਹੈ। ਤਾਂ ਸਾਰਾ ਕੁਝ ਉਹੀ ਹੈ ਜਿਹੜਾ ਕਿ ਆਪਾਂ ਤਕਰੀਬਨ ਜਾਂ ਅਮੂਮਨ ਕਹਿ ਲਓ ਕਿ ਅਮਰਿੰਦਰ ਸਿੰਘ ਦੇ ਮੂੰਹੋਂ ਸੁਣਦੇ ਰਹਿੰਦੇ ਆ ਜਾਂ ਸੁਣਦੇ ਆਦੀ ਹੋ ਚੁੱਕੇ ਆ, ਸਾਡੇ ਕੰਨਾਂ ਨੂੰ ਆਦਤ ਪੈ ਚੁੱਕੀ ਆ। ਤਾਂ ਮੇਰਾ ਉਹਨਾਂ ਨੇ ਜੋ ਕਾਂਗਰਸ ਨੇ ਜਵਾਬ ਦਿੱਤਾ ਇਸ ਸਾਰੇ ਕਾਸੇ ਦਾ, ਜੋ ਮੈਂ ਤੁਹਾਨੂੰ ਦੱਸ ਹੀ ਦਿੱਤਾ ਮੋਟੇ ਤੌਰ ਤੇ, ਜੇ ਕੁਝ ਚੀਜ਼ ਰਹਿ ਗਈ ਹੋਈ ਤਾਂ ਆਪਾਂ ਫਿਰ ਅੱਗੇ ਕਦੇ ਕੱਲ ਨੂੰ ਸ਼ਾਇਦ ਆਪਣੇ ਕੋਲ ਖੁੱਲਾ ਸਮਾਂ ਹੋਏਗਾ ਫਿਰ ਵਿਚਾਰ ਲਵਾਂਗੇ। ਇਹਦੇ ਤੇ ਕਾਫੀ ਸਵਾਲਾਤ ਰਹਿਣਗੇ ਮੇਰੇ ਖਿਆਲ ਦੇ ਨਾਲ। ਤਾਂ ਉਹਨਾਂ ਨੇ ਜਿਹੜਾ ਜਵਾਬ ਦਿੱਤਾ, ਇਹਨਾਂ ਦੇ ਤਰਜਮਾਨ ਹੈ ਬੀਬੀ ਸੁਪ੍ਰਿਆ ਸ਼੍ਰੀਨੇਤ ਸ਼ਾਇਦ ਇਹਨਾਂ ਦਾ ਨਾਮ ਹੈ, ਸੁਪ੍ਰਿਆ ਸ਼੍ਰੀਨੇਤ, ਔਰ ਇਹ ਬਹੁਤ ਵੱਡੇ ਪੱਤਰਕਾਰ ਵੀ ਰਹੇ ਨੇ। ਤਾਂ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਸਿਆਸਤ ਵਿੱਚ ਗੁੱਸਾ, ਈਰਖਾ, ਦੁਸ਼ਮਣੀ, ਵਿਅਕਤੀ ਵਿਸ਼ੇਸ਼ ਉੱਤੇ ਟਿੱਪਣੀ ਅਤੇ ਉਸ ਤੋਂ ਬਦਲਾ ਲੈਣ ਦੀ ਭਾਵਨਾ ਦੀ ਕੋਈ ਥਾਂ ਨਹੀਂ ਹੈ। ਮਤਲਬ ਉਹ ਕਹਿੰਦੇ ਆ ਕਿ ਗੁੱਸਾ, ਈਰਖਾ, ਦੁਸ਼ਮਣੀ ਵਗੈਰਾ ਜਿਹੜੀ ਹੈ ਉਹ ਨਹੀਂ ਦਿਖਾਣੀ ਚਾਹੀਦੀ, ਇਹ ਬਦਲਾ ਲੈਣ ਦੀ ਕੋਈ ਭਾਵਨਾ ਨਹੀਂ ਹੁੰਦੀ। ਹੁਣ ਕੀ ਕਹਿ ਰਹੇ ਹੋ ਸਿੱਧੂ ਬਾਰੇ? ਜੋ ਅਮਰਿੰਦਰ ਸਿੰਘ ਦੇ ਖਿਆਲਾਤ ਨੇ, ਜੋ ਵਿਚਾਰ ਨੇ, ਉਹਨਾਂ ਤੇ ਉਹ ਪ੍ਰਤੀਕਰਮ ਦੇ ਰਹੇ ਆ ਕਿ ਭਾਈ ਇੰਨਾ ਜ਼ਿਆਦਾ ਕਿਸੇ ਤੇ ਨਿੱਜੀ ਨਹੀਂ ਹੋਈਦਾ, ਪਰਸਨਲ ਨਹੀਂ ਹੋਈਦਾ। ਕਹਿਣ ਦਾ ਮਤਲਬ ਇਹੀ ਹੈ ਨਾ, ਸਿੱਟਾ ਇਹੀ ਨਿਕਲਦਾ ਹੈ। ਤੇ ਨਾਲ ਉਹ ਕਹਿੰਦੇ ਆ ਕਿ ਅਸੀਂ ਆਸ ਕਰਦੇ ਹਾਂ ਕਿ ਉਹ ਆਪਣੀਆਂ ਕਈਆਂ ਗਈਆਂ ਗੱਲਾਂ ਉੱਤੇ ਆਪਣੀ ਹੀ ਸਮਝਦਾਰੀ ਦਿਖਾਉਂਦੇ ਹੋਏ ਜ਼ਰੂਰ ਮੁੜ ਵਿਚਾਰ ਕਰਨਗੇ, ਕਿਉਂਕਿ ਉਹ ਕਾਂਗਰਸ ਪਾਰਟੀ ਦੇ ਇੱਕ ਮਜ਼ਬੂਤ ਯੋਧਾ ਰਹੇ ਹਨ। ਯੋਧਾ ਹੈਨ ਨਹੀਂ, ਯੋਧਾ ਰਹੇ ਹਨ। ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ 9 ਸਾਲ ਮਤਲਬ ਕਿ 9 ਮਹੀਨੇ ਮੁੱਖ ਮੰਤਰੀ ਦੀਆਂ ਸੇਵਾਵਾਂ ਦਿੱਤੀਆਂ, ਜਾਂ ਪਾਰਟੀ ਨੇ ਉਹਨਾਂ ਨੂੰ 9 ਸਾਲ 9 ਮਹੀਨੇ ਦੇ ਮੁੱਖ ਮੰਤਰੀ ਬਣਾਇਆ। ਤੇ ਅਸੀਂ ਇੱਕ ਵਿਚਾਰਧਾਰਾ ਨਾਲ ਖਲੋਤੇ ਹਾਂ, ਵਿਚਾਰਧਾਰਾ ਦੀ ਲੜਾਈ ਲੜ ਰਹੇ ਹਾਂ ਤੇ ਉਸ ਨੂੰ ਜ਼ੋਰਦਾਰ ਤਰੀਕੇ ਨਾਲ ਲੜ ਰਹੇ ਹਾਂ। ਜੋ ਇਸ ਲੜਾਈ ਵਿੱਚ ਸਾਡੇ ਨਾਲ ਖੜਾ ਆ, ਅਸੀਂ ਵੀ ਉਸਦੇ ਨਾਲ ਖੜੇ ਰਹਾਂਗੇ। ਜੇ ਕੋਈ ਛੱਡ ਕੇ ਜਾਣਾ ਚਾਹੁੰਦਾ ਹੈ ਤਾਂ ਉਸ ਬਾਰੇ ਮੈਂ ਟਿੱਪਣੀ ਨਹੀਂ ਕਰਨਾ ਚਾਹਾਂਗੀ। ਮਤਲਬ ਸਾਫ਼ ਆ ਕਿ ਜੇ ਤੂੰ ਛੱਡ ਕੇ ਵੇਖਣਾ ਚਾਹੁੰਦਾ ਤਾਂ ਸਾਨੂੰ ਛੱਡ ਕੇ ਵੇਖ ਲਾ, ਦਿਲ ਵਿੱਚੋਂ ਇਹ ਵੀ ਭੁਲੇਖਾ ਕਪਤਾਨਾ ਕੱਢ ਕੇ ਵੇਖ ਲਾ। ਜੇ ਤੂੰ ਸਾਨੂੰ ਛੱਡ ਕੇ ਜਾਣਾ ਚਾਹੁੰਦਾ ਤਾਂ ਭਾਈ ਛੱਡ ਕੇ ਵੇਖ ਲਾ। ਤਾਂ ਸਿੱਧਾ ਇੱਕ ਮੈਸੇਜ ਵੀ ਛੁਪਿਆ। ਮੈਂ ਤੁਹਾਨੂੰ ਜਿਵੇਂ ਕਿਹਾ ਕਿ ਆਮ ਤੌਰ ਤੇ ਇਸ ਤਰ੍ਹਾਂ ਦੇ ਪ੍ਰਤੀਕਰਮ ਨਹੀਂ ਦਿੱਤੇ ਜਾਂਦੇ ਜਿਹੜੇ ਲੀਡਰ ਦਹਾਕਿਆਂ ਪੁਰਾਣੇ ਹੋਣ ਔਰ ਜਿਨ੍ਹਾਂ ਦੇ ਨਾਲ ਇੱਕ ਬਹੁਤ ਵੱਡੀ ਵੋਟ ਵੱਜੀ ਹੋਵੇ। ਤਾਂ ਇਹਦਾ ਮਤਲਬ ਇਹ ਆ ਕਿ ਅਮਰਿੰਦਰ ਸਿੰਘ ਹੋਰਾਂ ਨੂੰ ਉਹਨਾਂ ਨੇ ਭਾਂਪ ਲਿਆ ਕਿ ਇਹ ਹੁਣ ਸ਼ਾਇਦ ਸਾਡੇ ਕੰਮ ਦੇ ਨਹੀਂ। ਤਾਂ ਮੈਨੂੰ ਲੱਗਦਾ ਕਿ ਅਮਰਿੰਦਰ ਸਿੰਘ ਹੋਰਾਂ ਦੀ ਪੰਜਾਬ ਦੀ ਪੋਲਿਟਿਕਸ ਦੇ ਵਿੱਚੋਂ ਗੇਮ ਓਵਰ ਹੋ ਚੁੱਕੀ ਹੈ ਤਕਰੀਬਨ। ਹਾਲਾਂਕਿ ਉਹ ਕਹਿੰਦੇ ਆ ਕਿ ਮੈਂ ਫੌਜੀ ਹਾਂ, ਕਮ ਬੈਕ ਕਰੂੰਗਾ, ਔਰ ਇਹਨਾਂ ਦੀ ਟੀਮ ਨੇ ਵੀ ਇਸ ਗੱਲ ਦਾ ਜਵਾਬ ਦਿੱਤਾ ਹੈ। ਜੇ ਤੁਸੀਂ ਦੇਖੋਗੇ ਰਵੀਨ ਠੁਕਰਾਲ ਜਿਹੜੇ ਆ ਉਹਨਾਂ ਨੇ ਵੀ ਇਸ ਗੱਲ ਦਾ ਜਵਾਬ ਦਿੱਤਾ। ਕਹਿੰਦੇ ਜੇ ਸਿਆਸਤ ਵਿੱਚ ਗੁੱਸੇ ਲਈ ਥਾਂ ਨਹੀਂ ਆ ਤੇ ਕਾਂਗਰਸ ਵਰਗੀ ਪਾਰਟੀ ਕੀ ਬੇਇੱਜ਼ਤੀ ਕਰਨ ਲਈ ਥਾਂ ਹੈ। ਟਸਲ ਦੇਖੋ, ਟਸਲ ਦੇਖੋ। ਕਹਿੰਦੇ ਕਿ ਜੇ ਹੁਣ ਕੈਪਟਨ ਦੇ ਵਿਹਾਰ ਤੇ ਗੱਲ ਹੋ ਰਹੀ ਹੈ, ਜੇਕਰ ਮੇਰੇ ਵਰਗੇ ਸੀਨੀਅਰ ਆਗੂ ਨਾਲ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਹੈ ਤਾਂ ਆਮ ਵਰਕਰਾਂ ਨਾਲ ਕਿਹੋ ਜਿਹੀ ਹੁੰਦੀ ਹੋਊਗੀ। ਇੱਥੇ ਰੱਖ ਮਤਲਬ ਕਿ ਤੁਸੀਂ ਤੇ ਵਰਕਰਾਂ ਲਈ ਉਹ ਉੱਥੇ ਸਿਸਵਾ ਦੇ ਵਿੱਚ ਬੜੇ ਵੱਡੇ ਵੱਡੇ ਟੈਂਟ ਲਾਏ ਸੀ, ਤੰਬੂ ਕਨਾਤਾਂ ਲਾਈਆਂ ਸੀ, ਉਹਦੇ ਵਿੱਚ 1000-2000 ਬੈੱਡ ਲੱਗਾ ਸੀਗਾ ਤੇ ਉਹ ਆਈ ਜਾਂਦੇ ਸੀ, ਵਰਕਰ ਆਈ ਜਾਂਦੇ ਸੀਗੇ, ਨਾਲੇ ਸੀਤਾਫਲ ਤੁਸੀਂ ਖਿਲਾਉਂਦੇ ਸੀ, ਚੀਕੂ ਖਿਲਾਉਂਦੇ ਸੀ ਉਹਨਾਂ ਨੂੰ। ਕਮਾਲ ਦੀਆਂ ਗੱਲਾਂ। 4.5 ਸਾਲ ਤੁਸੀਂ ਵਰਕਰਾਂ ਦੀ ਕਿੰਨੀ ਕੁ ਸੁੱਧ ਲਈ, ਉਹ ਤੁਹਾਨੂੰ ਪਿੱਟ ਦੇ ਮਰ ਗਏ ਕਿ ਭਾਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੋਂ ਤੱਕ MLA ਕਹਿੰਦੇ ਕਿ ਅਮਰਿੰਦਰ ਸਿੰਘ ਸਾਨੂੰ ਮਿਲਦਾ ਕੋਈ ਨਹੀਂ, ਅਸੀਂ ਤੇ 1 ਜਨਵਰੀ ਨੂੰ ਇਹਦੇ ਗੇਟ ਦੇ ਮੂਹਰੇ, ਮੋਤੀ ਮਹਿਲ ਦੇ ਮੂਹਰੇ ਧਰਨਾ ਦੇਣਾ ਆ। ਤੁਸੀਂ ਕਿਹੜੀਆਂ ਗੱਲਾਂ ਕਰਦੇ ਜੀ? ਸੋ ਗੱਲ ਇਹੋ ਆ ਕਿ ਇੱਕ ਨਾ ਪੰਜਾਬੀ ਦੇ ਵਿੱਚ ਕਹਾਵਤ ਹੈ, ਪੁਰਾਣੀਆਂ ਕਹਾਵਤਾਂ ਹੁਣ ਘੱਟ ਬੋਲੀਆਂ ਜਾਂਦੀਆਂ। ਉਹ ਵੈਸੇ ਹੁਣ ਨਵਜੋਤ ਸਿੰਘ ਸਿੱਧੂ ਦਾ ਹੀ ਨਿਸ਼ਾਨਾ ਰਹਿ ਗਿਆ, ਮਤਲਬ ਕਿ ਬਾਕੀ ਗੇਮ ਓਵਰ ਹੋ ਚੁੱਕੀ ਆ।
बस एक रड़क ਉਹੀ ਆ। ਉਹ ਆਂਦੇ ਹੁੰਦੇ ਆ ਸੱਜਣ ਤਾਂ ਅੱਖ 'ਚ ਸਮਾ ਜਾਂਦੇ ਆ ਪਰ ਵੈਰੀ ਵਿਹੜੇ ਵਿੱਚ ਵੀ ਨਹੀਂ ਸਮਾਉਂਦੇ। ਮਤਲਬ ਕਿ ਗੱਲ ਇਹ ਆ ਕਿ ਸੱਜਣ ਤਾਂ ਅੱਖਾਂ ਦੇ ਵਿੱਚ ਵੀ ਸਮਾ ਜਾਂਦੇ ਆ, ਪਲਕਾਂ ਦੇ ਵਿੱਚ ਵੀ ਸਮਾ ਜਾਂਦੇ ਆ, ਪਰ ਜਿਹਦੇ ਨਾਲ ਫਿਰ ਕਸਲਬਾਜ਼ੀ ਸ਼ੁਰੂ ਹੋ ਜਾਵੇ ਉਹ ਵਿਹੜੇ ਦੇ ਵਿੱਚ ਵੀ ਨਹੀਂ ਸਿਖਾਉਂਦਾ ਸਾਨੂੰ। ਤਾਂ ਇਹ ਹਾਲ ਅਮਰਿੰਦਰ ਸਿੰਘ ਦਾ ਕਿ ਨਵਜੋਤ ਸਿੰਘ ਸਿੱਧੂ ਤੋਂ ਸੱਟ ਖਾ ਕੇ ਉਹ ਇਸ ਟਾਈਮ ਇਹਨਾਂ ਨੂੰ ਆਪਣੇ ਵਿਹੜੇ ਦੇ ਵਿੱਚ ਨਹੀਂ ਵੇਖਣਾ ਚਾਹੁੰਦੇ। ਪਰ ਕਾਂਗਰਸ ਨੇ ਸਾਫ਼ ਕਰ ਦਿੱਤਾ ਕਿ ਭਾਈ ਉਹ ਤਾਂ ਵਿਹੜੇ ਦੇ ਵਿੱਚ ਇਸੇ ਤਰ੍ਹਾਂ ਹੀ ਟਪੂਸੀਆਂ ਮਾਰੂ, ਤੁਸੀਂ ਜਾਣਾ ਜੀ ਜੀ ਜੀ। ਚਲੋ ਦੇਖੋ ਇਹਨਾਂ ਦਾ ਘਾਟੋ ਕਲੇਸ਼ ਹੋਰ ਕਹਾਂਗਾ ਤਾਂ ਕਿੱਥੇ ਜਾਂਦਾ। ਹੁਣ ਤਾਂ ਇਹਦੀ ਤਾਂ ਕੁਰਸੀ ਵਿਚਾਰੇ ਦੀ ਗਈ ਆ। ਅਨਿਰੁੱਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ। ਵਿੰਨੀ ਮਹਾਜਨ ਨੂੰ ਹਟਾਇਆ ਗਿਆ। ਹਾਂਜੀ, ਕਾਫੀ ਜ਼ਿਆਦਾ ਬਦਲੀਆਂ ਦਾ ਤੇਜ਼ੀ ਨਾਲ ਕਹਿ ਲਈਏ ਕਿ ਦੌਰ ਚੱਲ ਰਿਹਾ ਵਾ। ਵਿੰਨੀ ਮਹਾਜਨ ਜੀ ਦੀ ਛੁੱਟੀ ਹੋ ਗਈ ਆ ਉਹਦੇ ਤੋਂ। ਇਸ ਤੋਂ ਇਲਾਵਾ ਏਜੀ ਜਿਹੜੇ ਆ ਉਹ ਬਦਲ ਦਿੱਤੇ ਗਏ ਆ। ਏਜੀ ਜਿਹੜੇ ਆ ਨਵੇਂ ਲਾ ਦਿੱਤੇ ਗਏ। ਏਜੀ ਤਾਂ ਵੈਸੇ ਅਸਤੀਫਾ ਦੇ ਗਏ ਸਨ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸਲਾਹਕਾਰਾਂ ਦੀ ਜਿਹੜੀ ਫੌਜ ਸੀ ਉਹ ਤੇ ਗਾਂ ਉਹਨਾਂ ਦੇ ਜਿਹੜੇ ਸਲਾਹਕਾਰ ਸੀ ਉਹ ਵੀ ਚਲੇ ਗਏ। ਰੁੱਤ ਨਵਿਆਂ ਦੀ ਆਈ ਹੈ। ਤਾਂ ਬਹਰਹਾਲ ਬੜੇ ਵੱਡੇ ਪੱਧਰ ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ। ਤੇ ਦੇਰ ਸ਼ਾਮ ਤੇ ਇਹ ਵੀ ਖਬਰ ਆ ਗਈ ਸੀਗੀ ਕਿ ਚਰਨਜੀਤ ਸਿੰਘ ਹੋਰਾਂ ਨੂੰ ਹਾਈਕਮਾਨ ਨੇ ਦਿੱਲੀ ਦੇ ਵਿੱਚ ਬੁਲਾ ਲਿਆ ਯਕਦਮ। ਮਤਲਬ ਕਿ ਲਾ ਲਓ 6.5 ਦਿਨ ਤਲਿਆ ਖਬਰ ਆਈ ਹੈ ਕਿ ਚਰਨਜੀਤ ਸਿੰਘ ਹੋਰੀ ਯਾਨੀ ਸੀਐਮ ਸਾਹਿਬ ਆ ਜਿਹੜੇ ਉਹ ਦਿੱਲੀ ਨੂੰ ਜਾ ਰਹੇ ਆ। ਇਹਦਾ ਮਤਲਬ ਆ ਕਿ ਅੱਜ ਰਾਤ ਕੈਬਨਿਟ ਦਾ ਵੀ ਕਿਤੇ ਨਾ ਕਿਤੇ ਚਿਹਰਾ ਮੋਹਰਾ ਜਿਹੜਾ ਉਹ ਨਿਖਰ ਕੇ ਸਾਹਮਣੇ ਆ ਸਕਦਾ ਆ। ਵੈਸੇ ਜੇ ਆਪਾਂ ਦੇਖੀਏ 3 ਤੇ ਹੈਗੀ ਹੈ ਕਿ 18 ਕੁੱਲ ਬਣ ਸਕਦੇ ਆਪਣੇ ਪੰਜਾਬ ਦੇ ਵਿੱਚ, ਕਿਉਂਕਿ ਇੱਕ ਹਿੱਸਾ ਰੱਖਿਆ ਹੋਇਆ ਨਾ, ਉਹ ਤੋਂ ਵੱਧ ਨਹੀਂ ਬਣ ਸਕਦੇ ਕਾਨੂੰਨ ਦੇ ਮੁਤਾਬਕ। ਤਾਂ ਮੇਰਾ ਤੁਸੀਂ ਦੇਖ ਲਓ ਕਿ 3 ਤਾਂ ਹੈ ਨਹੀਂ ਹਨ। ਇੱਕ ਮੁੱਖ ਮੰਤਰੀ ਹੋ ਗਿਆ, 2 ਉਪ ਮੁੱਖ ਮੰਤਰੀ, 15 ਹੋਰ ਬਣਾਉਣੇ ਆ। ਉਹਦੇ ਵਿੱਚ ਕਿੰਨੇ ਆਊਟ ਹੁੰਦੇ ਆ, ਕਿੰਨੇ ਐਡ ਹੁੰਦੇ ਆ, ਪਤਾ ਨਹੀਂ ਹੈ। ਵੈਸੇ ਤੇ ਪ੍ਰਗਟ ਸਿੰਘ ਹੋਰਾਂ ਬਾਰੇ ਵੀ ਆ ਰਿਹਾ ਕਿ ਦੁਆਬੇ ਦੇ ਵਿੱਚੋਂ ਇੱਕੋ ਇੱਕ ਨੁਮਾਇੰਦਗੀ ਜਿਹੜੀ ਆ ਉਹ ਪ੍ਰਗਟ ਸਿੰਘ ਹੋਰਾਂ ਦੇ ਖਾਤੇ 'ਚ ਜਾ ਸਕਦੀ ਹੈ ਤੇ ਸਪੋਰਟਸ ਮਿਨਿਸਟਰੀ ਉਹਨਾਂ ਨੂੰ ਮਿਲ ਜਾਊਗੀ। ਇਹ ਵੱਡਾ ਇਮਕਾਨ ਆ। ਉਹਨਾਂ ਦੀ ਦਾਅਵੇਦਾਰੀ ਕਾਫੀ ਸੋਲਿਡ ਮੰਨੀ ਜਾ ਰਹੀ ਹੈ। ਵੈਸੇ ਵੀ ਤੁਸੀਂ ਵੇਖਿਆ ਹੋਣਾ ਹੈ ਜਿੱਦਣ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਨਵੇਂ ਸੀਐਮ ਨੇ, ਤਾਂ ਜਿਹੜਾ ਲੰਚ ਕੀਤਾ ਸੀ ਉਸ ਤੋਂ ਤੁਰੰਤ ਬਾਅਦ ਕਹਿੰਦੇ ਸੀਗੇ ਕਿ ਸਿਸਵਾ ਨੂੰ ਜਾਣਾ ਸੀਗਾ, ਪਰ ਹਾਈ ਕਮਾਨ ਨੇ ਐਨ ਮੌਕੇ ਤੇ ਕਹਿ ਦਿੱਤਾ ਕਿ ਨਹੀਂ ਕਾਕਾ, ਸਿਸਵਾ ਵਾਲਾ ਖੜਾ ਛੱਡ ਦੇ, ਹੁਣ ਆਪਾਂ ਦੂਜੇ ਪਾਸੇ ਜਾਣਾ ਆ। ਤਾਂ ਦੂਜਾ ਪਾਸਾ ਕਿਹੜਾ ਸੀਗਾ? ਅਮਰਿੰਦਰ ਸਿੰਘ ਦਾ ਸਿਸਵਾ ਫਾਰਮ ਛੱਡ ਕੇ ਚਰਨਜੀਤ ਸਿੰਘ ਹੋਰਾਂ ਨੇ ਜਿਹੜਾ ਲੰਚ ਵਾਸਤੇ ਟਿਕਾਣਾ ਮੰਨਿਆ ਸੀ ਉਹ ਸੀ ਪ੍ਰਗਟ ਸਿੰਘ ਦਾ ਘਰ। ਤਾਂ ਵੈਸੇ ਵੀ ਪ੍ਰਗਟ ਸਿੰਘ ਕੋਲ ਕਾਫੀ ਅਹੁਦੇ ਜਿਹੜੇ ਆ ਉਹ ਹੈਗੇ ਇਸ ਟਾਈਮ। ਇੱਕ ਕਹਿ ਲਓ ਕਿ ਸਭ ਤੋਂ ਵੱਡਾ ਅਹੁਦਾ ਤੇ ਸਿੱਧੂ ਦਾ ਲੰਗੋਟੀਆ ਯਾਰ, ਦੂਜਾ MLA, ਤੀਜਾ ਜਨਰਲ ਸੈਕਟਰੀ ਬਣਾ ਦਿੱਤਾ ਗਿਆ ਕਾਂਗਰਸ ਦਾ, ਔਰ ਇਸ ਤੋਂ ਇਲਾਵਾ ਮਿਨਿਸਟਰੀ ਵੀ ਮਿਲ ਸਕਦੀ ਆ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਇਹ ਜਿਹੜੀਆਂ ਨਿਯੁਕਤੀਆਂ ਹੋ ਰਹੀਆਂ ਨੇ ਨਵੇਂ ਸਿਰੇ ਤੋਂ ਜਾਂ ਗਠਨ ਜਿਹੜਾ ਕੈਬਨਿਟ ਦਾ ਹੋਣਾ, ਉਹਦੇ ਤੇ ਸਾਰੀ ਚਰਚਾ ਚੱਲ ਰਹੀ ਹੈ। ਇਸੇ ਦਰਮਿਆਨ ਅੱਜ ਸੀਐਮ ਦਾ ਇੱਕ ਹੋਰ ਪ੍ਰੋਗਰਾਮ ਸੀਗਾ ਕਪੂਰਥਲੇ ਦੇ ਵਿੱਚ। ਫਿਰ ਬੜੀਆਂ ਭਾਵੁਕ ਗੱਲਾਂ ਕੀਤੀਆਂ, ਪਰ 1-2 ਗੱਲਾਂ ਦਮਦਾਰ ਕਰ ਗਿਆ ਸੀ। ਦਮਦਾਰ ਕਰ ਗਿਆ। ਦੇਖੋ ਜਿਹੜੀ ਗੱਲ ਆਪਾਂ ਹਮੇਸ਼ਾ ਉਡੀਕਦੇ ਸੀ, ਵੈਸੇ ਤੇ ਹੁਣ ਜਿੱਦਾਂ ਕਹਿ ਲਈਏ ਨਾ ਕਿ ਆਪਣੇ ਪ੍ਰਧਾਨ ਸੇਵਕ ਹਿੰਦੂ ਹਿਰਦੇ ਸਮਰਾਟ ਜਨਾਬ ਨਰਿੰਦਰ ਦਮੋਦਰ ਦਾਸ ਮੋਦੀ ਜੀ, ਜਿਸ ਤਰ੍ਹਾਂ ਉਹ ਕਹਿੰਦੇ ਮੈਂ ਚਾਹ ਵਾਲਾ, ਮੈਂ ਗਰੀਬ, ਮੈਂ ਪਛੜਿਆ, ਮੈਂ ਉਸੇ ਤਰ੍ਹਾਂ ਇਹ ਵੀ ਇੱਕ ਰੀਲ ਫਸਾ ਕੇ ਬੈਠੇ, ਮੈਂ ਗਰੀਬ, ਮੈਂ ਮਾਤੜ। ਠੀਕ ਆ, ਤੁਸੀਂ ਆਏ ਹੋ ਗਰੀਬ ਘਰ ਤੋਂ, ਤੁਹਾਡੀ ਜ਼ਿੰਦਗੀ ਪ੍ਰੇਰਨਾ ਸਰੋਤ ਹੈ, ਇੱਕ ਕਹਿ ਲਈਏ ਚਾਨਣ ਮੁਨਾਰਾ ਹੈ ਆਮ ਨੌਜਵਾਨ ਵਾਸਤੇ ਵੀ ਕਿ ਕਿਸ ਤਰ੍ਹਾਂ ਜੇ ਘਾਲ ਕੇ ਇਨਸਾਨ ਮਿਹਨਤ ਕਰਦਾ ਆ ਤਾਂ ਜੋ ਵੀ ਗੋਲ ਹੁੰਦਾ ਅਚੀਵ ਹੋ ਜਾਂਦਾ ਹੈ, ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਪਰ ਹੁਣ ਤੁਸੀਂ ਇਸ ਰੀਲ ਨੂੰ ਕੱਢ ਦਿਓ। ਹੁਣ ਤਾਂ ਤੁਸੀਂ ਕਹਿ ਲਓ ਕਿ ਜਿਹੜੀ ਰਿਐਲਿਟੀ ਆ ਨਾ ਉਹਨੂੰ ਚੈੱਕ ਕਰੋ ਕਿ ਅਸੀਂ ਹੁਣ ਕਿੱਥੇ ਕੋਈ ਜਾਣਾ ਆ। ਤਾਂ ਇਹਨਾਂ ਨੇ ਚਲੋ ਉਹ ਗੱਲਾਂ ਕੀਤੀਆਂ, ਭਾਵੁਕ ਗੱਲਾਂ ਕੀਤੀਆਂ। 2 ਜਾਂ 3 ਗੱਲਾਂ ਉਹਦੇ ਚੋਂ ਖੂਬਸੂਰਤ ਤੁਸੀਂ ਕੱਢ ਸਕਦੇ ਹੋ। ਕਹਿੰਦੇ ਕਿ ਇੱਕ ਤਾਂ ਇਹ ਆ ਕਿ 1000 ਬੰਦਾ ਯਾਰ ਮੈਨੂੰ ਦੇਤਾ ਇਹਨਾਂ ਨੇ, ਤਾਂ ਮੈਂ ਤਾਂ ਫਸ ਗਿਆ ਸੀਐਮ ਬਣ ਕੇ। 1000 ਪੁਲਿਸ ਮੁਲਾਜ਼ਮ ਕਹਿੰਦੇ ਕਿ ਤੇਰੀ ਸਿਕਿਉਰਿਟੀ ਵਾਸਤੇ ਤੇਰੀ ਜਾਨ ਨੂੰ ਖਤਰਾ ਹੈ। ਕਹਿੰਦਾ ਮੈਂ ਅੱਗੇ ਇਕੱਲਾ ਤੁਰਿਆ ਫਿਰਦਾ ਸੀ। ਮੈਂ ਕਹਿੰਦਾ ਕਿ ਆਪਣੇ ਜੋ ਪ੍ਰਿੰਸੀਪਲ ਸੈਕਟਰੀ ਉਹਨਾਂ ਨੂੰ ਲਿਖ ਕੇ ਦਿੱਤਾ ਕਿ ਭਾਈ ਮੇਰੀ ਜਾਨ ਨੂੰ ਕੋਈ ਖਤਰਾ ਨਹੀਂ, ਜੇ ਕੋਈ ਮਾਰਨਾ ਚਾਹੁੰਦਾ ਮਾਰ ਦੇਵੇ, ਕੋਈ ਦਿੱਕਤ ਨਹੀਂ ਹੈ। ਠੀਕ ਹੈ, ਤੁਸੀਂ ਥੋੜੀ ਬਹੁਤੀ ਸਿਕਿਉਰਿਟੀ ਰੱਖ ਲਓ, ਬਾਕੀ ਸਿਕਿਉਰਿਟੀ ਵਾਪਸ ਕਰੋ।
1000 ਬੰਦਾ ਹੱਦ ਹੋ ਗਈ ਹੈ। ਮੈਂ ਇੰਨੇ ਬੰਦੇ ਕੀ ਕਰਨੇ ਆ ਭਾਈ, ਮੈਂ ਨਹੀਂ ਇਹ ਬਰਦਾਸ਼ਤ ਕਰ ਸਕਦਾ। ਦੂਜੀ ਗੱਲ ਇਹ ਕਹੀ ਜੋ ਆਪਾਂ ਹਮੇਸ਼ਾ ਤਵੱਕੋ ਕਰਦੇ ਹਾਂ, ਦੇਖੋ ਇਹ ਵੀ ਕਾਂਗਰਸੀ ਆ, ਇਹ ਵੀ ਪੋਲੀਟੀਸ਼ੀਅਨ ਆ, ਕੋਈ ਵੱਡੀ ਗੱਲ ਨਹੀਂ ਹੈ ਕਿ ਕੱਲ ਨੂੰ ਸਾਨੂੰ ਕ੍ਰਿਟੀਸਾਈਜ਼ ਵੀ ਕਰਨਾ ਪਵੇ। ਜੋ ਆਪਾਂ ਤਵੱਕੋ ਕਰਦੇ ਹਾਂ ਆਮ ਤੌਰ ਤੇ ਕਿ ਦੇਖੋ ਪੰਜਾਬ ਦੇ ਵਿੱਚ ਸਕਿੱਲ ਦੀ, ਹਾਇਰ ਐਜੂਕੇਸ਼ਨ ਦੀ, ਔਰ ਖਾਸ ਤੌਰ ਤੇ ਗਰੀਬ ਘਰਾਂ ਦੇ ਬੱਚੇ ਆ ਜਿਹੜੇ, ਉਹਨਾਂ ਨੂੰ ਸਕਿਲਡ ਕਰਨ ਵਾਸਤੇ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਹੋਣ ਦਾ ਸ਼ਿਕਾਰ ਆ, ਤਾਂ ਉਹਨਾਂ ਨੇ ਅੱਜ ਕਾਫੀ ਐਲਾਨ ਕੀਤੇ। ਇੱਕ ਤਾਂ ਸਕਿੱਲ ਯੂਨੀਵਰਸਿਟੀ ਚਮਕੌਰ ਸਾਹਿਬ ਦੇ ਵਿੱਚ ਬਣਾਉਣ ਦਾ ਐਲਾਨ ਕੀਤਾ, ਫਿਰ ਕਾਫੀ ਕੁਝ ਹੋਰ ਉਹਨਾਂ ਨੇ ਕਿਹਾ ਕਿ ਅਸੀਂ ਹਾਇਰ ਐਜੂਕੇਸ਼ਨ ਵਾਸਤੇ ਪਲਾਨ ਕਰ ਰਹੇ ਹਾਂ, ਬਹੁਤ ਜਲਦੀ ਐਗਜ਼ੀਕਿਊਟ ਕਰਾਂਗੇ, ਬਹੁਤ ਜਲਦੀ ਨਤੀਜੇ ਦੇਵਾਂਗੇ। ਮੈਨੂੰ ਅੱਛੀ ਗੱਲ ਲੱਗੀ ਕਿ ਕਿਸੇ ਮੁੱਖ ਮੰਤਰੀ ਨੇ ਇੰਨੀ ਜ਼ਿਆਦਾ ਤਰਜੀਹ ਜਿਹੜੀ ਉਹ ਪੜ੍ਹਾਈ ਨੂੰ ਦੇਣੀ ਸਟਾਰਟ ਕੀਤੀ, ਕਿਉਂਕਿ ਉਹਨਾਂ ਨੇ ਕਿਹਾ ਕਿ ਪੜ੍ਹੋ, ਜੇ ਅਸੀਂ ਨਾ ਪੜ੍ਹਦੇ ਤਾਂ ਸਾਡੀ ਗਰੀਬੀ ਨਹੀਂ ਸੀ ਨਿਕਲਦੀ। ਮਤਲਬ ਕਿ ਸਾਡੇ ਮਾਂ ਬਾਪ ਨੇ ਪੇਟ ਕੱਟ ਕੱਟ ਕੇ ਸਾਨੂੰ ਚਾਰਾਂ ਭਰਾਵਾਂ ਨੂੰ ਪੜ੍ਹਾਇਆ ਤੇ ਅਸੀਂ ਚਾਰੇ ਕਾਮਯਾਬ ਹੋਏ। ਬਹੁਤ ਅੱਛੀ ਗੱਲਾਂ ਜੇ ਆਪਾਂ ਕਹੀਏ ਤਾਂ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ। ਤੀਜੀ ਗੱਲ ਜਿਹੜੀ ਮੈਨੂੰ ਨਿਹਾਇਤ ਖੂਬਸੂਰਤ ਲੱਗੀ ਉਹ ਇਹ ਆ, ਕਹਿੰਦੇ ਕਿ ਗ੍ਰੇਡ 3 ਤੇ ਗ੍ਰੇਡ 4 ਦੀ ਨੌਕਰੀ ਕੱਚਿਆਂ ਦੀ ਕਿਉਂ ਪਈ। ਮਤਲਬ ਕਿ ਜਿਹੜੇ ਤਾਂ ਅਫਸਰ 2 ਲੱਖ 1.5 ਲੱਖ ਤਨਖਾਹਾਂ ਲੈਂਦੇ ਆ ਉਹ ਤਾਂ ਪੱਕੇ ਭਰਤੀ ਕਰੋ, ਤੇ ਜਿਹੜੇ ਵਿਚਾਰੇ ਚਪੜਾਸੀ ਆ, ਡਰਾਈਵਰ ਆ, ਸਟੈਨੋ ਆ, ਉਹ ਤੁਸੀਂ ਆਊਟਸੋਰਸ ਕਰ ਲੈਂਦੇ ਹੋ ਭਾਈ। ਇਹ ਵਿਤਕਰਾ ਕਿਉਂ? ਉਹ ਕਹਿੰਦੇ ਕਿ ਜਿੰਨੀਆਂ ਵੀ ਭਰਤੀਆਂ ਹੋਣਗੀਆਂ, ਚਾਹੇ ਉਹ C ਗ੍ਰੇਡ ਚਾਹੇ D ਗ੍ਰੇਡ ਨੌਕਰੀਆਂ ਦਾ, ਮਤਲਬ ਤੀਜਾ ਦਰਜਾ ਚੌਥਾ ਦਰਜਾ, ਅਸੀਂ ਪੱਕੇ ਹੀ ਕਰਾਂਗੇ। ਬਹੁਤ ਵਧੀਆ ਗੱਲ ਕਹੀ ਹੈ, ਕਿਉਂਕਿ ਤੇ ਡਿਸਕ੍ਰਿਮੀਨੇਸ਼ਨ ਹੈ ਨਾ ਕਿ ਇੱਕ ਪੱਕਾ A ਗ੍ਰੇਡ ਵਾਲਾ, B ਗ੍ਰੇਡ ਵਾਲਾ, ਪਰ C ਤੇ D ਵਾਲਾ ਜਿਹੜਾ ਕੱਚਾ ਜੀ, ਉਹਦੀ ਤਨਖਾਹ 11,000 ਹੈ, ਦੂਜੇ ਦੀ 1,11,000 ਜਾਂ 2,11,000। ਕੰਮ ਉਨੇ ਘੰਟੇ ਡਿਊਟੀ ਕਰਨੀ, ਸਗੋਂ ਕਈ ਵਾਰ ਕੱਚਿਆਂ ਨੂੰ ਵਧੇਰੇ ਪੈ ਜਾਂਦੀ ਹੈ। ਸੋ 2-3 ਗੱਲਾਂ ਖੂਬਸੂਰਤ ਕੀਤੀਆਂ ਨੇ। ਬਾਕੀ ਭਾਈ ਕੱਲ ਨੂੰ ਕੀ ਬਿੱਲੀ ਵਾਂਗਦੀ ਆ, ਉਹਦੀ ਆਪਣੀ ਕੋਈ ਗਰੰਟੀ ਨਹੀਂ ਹੈਗੀ, ਪਰ ਮੁੱਢਲੇ ਤੌਰ ਤੇ ਥੋੜਾ ਜਿਹਾ ਜਿੱਦਾਂ ਕਹਿ ਲਈਏ ਨਾ, ਲੋਕਾਂ ਨੂੰ ਆਪਣਾਤ ਜੀ ਹੁੰਦੀ ਪਈ ਆ, ਜਿਵੇਂ ਕਹਿੰਦੇ ਨਾ ਪਿਆਰ ਜਿਹਾ ਹੋ ਰਿਹਾ CM ਦੇ ਨਾਲ, ਕਦੇ ਵੇਖਿਆ ਨਹੀਂ ਸੀਗਾ ਨਾ। ਉਹ ਬਾਦਲ ਸਾਹਿਬ ਦਾ ਕਾਫਲਾ ਤੁਰਨਾ ਮਲਕੋ ਕੀ ਡੱਬ ਵਾਲੀ ਤੋਂ ਨਿਕਲਦਾ ਹੁੰਦਾ ਸੀ ਤੇ ਅਵਲ ਖਰਾਣੇ ਤੱਕ 6 ਕਿਲੋਮੀਟਰ ਕਾਫਲਾ ਹੀ ਤੁਰਿਆ ਜਾਂਦਾ ਸੀ। ਕੋਈ ਪੱਠੇ ਲੈਣ ਆਉਂਦਾ, ਬਲਦ ਉਹਦਾ ਲਾ ਦੇ ਥੱਲੇ ਲਾ ਦੇ, ਬਲਦ ਲੈ ਕੇ ਗੱਡੀ ਪਿਛਾਂ ਨੂੰ ਖਾਲੇ ਖੁਲੇ ਟੱਪ ਜਾਂਦਾ। ਆਹ ਹਾਲ ਸੀ। ਉਹ ਆਉਣਾ ਹੁੰਦਾ ਤੇ ਪਹਿਲਾਂ ਹੀ ਕੁੱਤੇ 3 ਦਿਨ ਘਮਾਉਣਾ ਹੀ ਸ਼ੁਰੂ ਕਰ ਦਿੰਦੇ, ਸੋਫੇ ਪਾੜ ਕੇ ਦੇਖਣੇ ਸਟਾਰਟ ਕਰ ਦਿੰਦੇ, ਬਹੁਤ ਕੁਛ ਸੀ। ਹੁਣ CM ਐਸਾ ਦੇਖਿਆ ਕਿ ਸਰੋਪੇ ਲੈ ਕੇ ਸੜਕ ਤੇ ਖਲੋਤੇ ਲੋਕ, ਪਤਾ ਨਹੀਂ ਵੀ ਖੜੂਗਾ ਕਿ ਨਹੀਂ ਖੜੂਗਾ CM। ਚਲੋ ਕੋਈ ਗੱਲ ਨਹੀਂ, ਆਪਾਂ ਖੜ ਜਾਂਦੇ ਹਾਂ। CM ਦੀਆਂ ਅੱਧੀਆਂ ਗੱਡੀਆਂ ਲੰਘ ਗਈਆਂ, ਉਹਨੇ ਕਿਹਾ ਰੋਕ ਗੱਡੀ ਰੋਕ, ਉਤਰਿਆ, ਸਰੋਪੇ ਪਵਾ ਕੇ ਉਹ ਸਰੋਪੇ ਫਿਰ ਜਵਾਕ ਦੇ ਗਲ ਚ ਪਾ ਕੇ ਉੱਥੋਂ 1 ਮਿੰਟ ਦੇ ਵਿੱਚ ਰੁਖਸਤ ਹੋ ਗਿਆ। ਇਹ ਚੀਜ਼ਾਂ ਨਵੀਆਂ ਨੇ, ਇਸ ਕਰਕੇ ਥੋੜੀ ਜਿਹੀ ਕਹਿ ਲਓ ਕਿ ਮੁਹੱਬਤ ਜਿਹੜੀ ਹੈ ਜ਼ਿਆਦਾ ਹੋ ਰਹੀ ਹੈ, ਕਿਉਂਕਿ ਐਸੀਆਂ ਗੱਲਾਂ ਵੇਖੀਆਂ ਨੇ। ਉੱਥੇ ਗਿਆ ਕਪੂਰਥਲੇ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ, ਤੇ ਉੱਥੇ ਭੰਗੜਾ ਪਾ ਰਹੇ ਸੀ, ਭੰਗੜਾ ਪਾਣਾ ਸਟਾਰਟ ਕਰ ਦਿੱਤਾ। ਭੰਗੜੇ ਚ ਹੀ ਬਹੁਤ ਤਗੜਾ ਹੈ ਨਾ ਆਪਣਾ CM, ਭੰਗੜੇ ਚ ਹੀ ਬਹੁਤ ਤਗੜਾ ਹੈ, ਔਰ ਸਾਜ਼ ਵੀ ਵਜਾ ਲੈਂਦਾ ਜੇ। ਬੜੀਆਂ ਮਤਲਬ ਕਿ ਵੈਰਾਈਟੀਆਂ ਨੇ ਆਦਮੀ ਦੇ ਵਿੱਚ, ਬੰਦਾ ਆਲਰਾਊਂਡਰ ਹੈ, ਖਿਡਾਰੀ ਵੀ ਰਿਹਾ, ਸਾਹਿਤਕਾਰ ਵੀ ਹੈ। ਖੈਰ ਜੋ ਵੀ ਹੈ, ਅੱਗੇ ਤਾਂ ਪਤਾ ਨਹੀਂ ਕਿਸ ਤਰ੍ਹਾਂ ਦੇ ਨਤੀਜੇ ਰਹਿਣਗੇ। ਬਹਰਹਾਲ ਲੋਕ ਪਸੰਦ ਕਰ ਰਹੇ ਆ ਜੀ ਇਸ ਟਾਈਮ। ਲੋਕ ਜਿੱਦਾਂ ਤੁਹਾਡੇ ਲੀਡਰ ਇੱਧਰੋਂ ਜਿੱਦਾਂ ਦੇ ਕੰਮ ਕਰਦੇ ਆ, ਉਹ ਬੜੇ ਅਸੀਂ ਉਹਨਾਂ ਨੂੰ ਸਲਾਹ ਦਿੰਦੇ ਹੁੰਦੇ ਆ ਨਾ, ਜੋ ਆਮ ਪਬਲਿਕ ਦੇ ਵਿੱਚ ਕਰਦੇ ਆ ਜੀ, ਕੋਈ ਬਹੁਤਾ ਜ਼ਿਆਦਾ ਆਪਣੇ ਆਪ ਨੂੰ ਉੱਚਾ ਨਹੀਂ ਉਡਾਉਂਦੇ। ਸੋ ਉਹ ਚੀਜ਼ਾਂ ਅਸੀਂ ਵੇਖੀਆਂ ਘੱਟ ਸੀ। ਐਮ ਤੇ ਹੈ, VIP ਕਲਚਰ ਵੀ ਹੈ, ਸਭ ਕੁਛ ਹੈ, ਸਿਕਿਉਰਿਟੀ ਵੀ ਹੈ, ਜੋ ਮਰਜ਼ੀ ਕਹੀ ਜਾਈਏ, ਮੈਂ ਵਾਲੀਆਂ ਗੱਲਾਂ ਵੀ ਹੈ, ਪਰੰਤੂ ਕੁਝ ਚੀਜ਼ਾਂ ਜਿਹੜੀਆਂ ਨਵੀਆਂ ਵੇਖਣ ਨੂੰ ਮਿਲ ਰਹੀਆਂ, ਜਿਹੜੀਆਂ ਕਿ ਇਸ ਵੇਲੇ ਖਿੱਚ ਦਾ ਕੇਂਦਰ ਬਣੀਆਂ। ਨਹੀਂ, ਬਿਲਕੁਲ ਇਸ ਚੀਜ਼ ਦਾ ਫਰਕ ਤਾਂ ਲੋਕਾਂ ਨੂੰ ਮਹਿਸੂਸ ਹੋ ਰਿਹਾ। ਗੱਲ ਇਹ ਆ ਨਾ ਵੀ ਨਖਿੱਧ ਲੀਡਰ ਹੀ ਇੰਨੇ ਮਿਲੇ ਆ, ਤੇ ਹੁਣ ਆਪਾਂ ਨੂੰ ਜਿਹੜਾ ਥੋੜਾ ਜਿਹਾ ਵੀ ਠੀਕ ਕੰਮ ਕਰ ਰਿਹਾ, ਤੇ ਉਹ ਫਿਰ ਆਪਾਂ ਨੂੰ ਜਿੱਦਾਂ ਤੁਸੀਂ ਕਿਹਾ ਵੀ ਆਪਣੱਤ ਜੀ ਜਿਹੜੀ ਆ ਉਹ ਮਹਿਸੂਸ ਹੋ ਰਹੀ ਆ। ਚਲੋ ਚੰਗੀ ਗੱਲ ਆ। ਮਿੰਟੂ ਜੀ, ਇੱਕ ਜਿਹੜਾ ਸਵਾਲ ਇਸ ਦੇ ਪਿੱਛੇ ਆ ਵੀ ਇਹ ਹੁਣ ਸਾਰਾ ਕੁਛ ਆਪਾਂ ਜਿਹੜਾ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਵੀ ਜਿੱਦਾਂ ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਸੀ ਵੀ ਭਾਜਪਾ ਦੀ ਤਰਜ਼ ਦੇ ਉੱਤੇ ਨਵੀਂ ਜਿਹੜੀ ਟਰਾਈ ਇਹਨਾਂ ਦਾ ਹੈਗਾ ਆ, ਇਹ ਟਰਾਈ ਕਰ ਰਹੇ ਆ, ਪ੍ਰਯੋਗ ਜਿਹੜਾ ਇਹ ਕਰ ਰਹੇ ਆ। ਸੋ ਇਹ ਪ੍ਰਯੋਗ ਦੇ ਪਿੱਛੇ ਹੈ ਕੌਣ ਆ? ਇਹ ਸੋਨੀਆ ਦਾ ਆ ਇਹਦੇ ਪਿੱਛੇ, ਜਾਂ ਉੱਥੇ ਕੋਈ ਹੋਰ ਟੀਮ ਆ, ਕਿ ਰਾਹੁਲ ਗਾਂਧੀ ਪ੍ਰਯੋਗ ਕੌਣ ਕਰਵਾ ਰਿਹਾ? ਮੇਰਾ ਮੰਨਣਾ ਆ ਇਹ ਸਾਰਾ ਕੁਝ ਪ੍ਰਸ਼ਾਂਤ ਕਿਸ਼ੋਰ ਕਰ ਰਿਹਾ, ਮੇਰਾ ਮੰਨਣਾ ਹੈ। ਕਿਉਂਕਿ ਤੁਸੀਂ ਇੱਕ ਗੱਲ ਯਾਦ ਰੱਖੋ
ਕਿ ਪ੍ਰਸ਼ਾਂਤ ਕਿਸ਼ੋਰ ਨੇ ਇੱਥੋਂ ਜਦੋਂ ਬਸਤਾ ਚੁੱਕਿਆ ਸੀਗਾ ਤੇ ਆਪਾਂ ਸ਼ਾਇਦ ਵਾਹਿਦ ਰੇਡੀਓ ਸਟੇਸ਼ਨ ਵਾਲੇ ਹੋਵਾਂਗੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਪ੍ਰਸ਼ਾਂਤ ਕਿਸ਼ੋਰ ਕਿਤੇ ਨਹੀਂ ਜਾਏਗਾ, ਪ੍ਰਸ਼ਾਂਤ ਕਿਸ਼ੋਰ ਰਹੇਗਾ ਕਾਂਗਰਸ ਦੇ ਨਾਲ, ਪ੍ਰਸ਼ਾਂਤ ਕਿਸ਼ੋਰ ਦੀ ਟੀਮ ਇੱਥੇ ਰਹੇਗੀ ਪਰ ਅਮਰਿੰਦਰ ਸਿੰਘ ਦੇ ਨਾਲ ਨਹੀਂ ਰਹੇਗਾ। ਅਸੀਂ ਉਸ ਟਾਈਮ ਹੀ ਕਿਹਾ ਸੀਗਾ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਇੱਥੋਂ ਬਸਤਾ ਚੁੱਕ ਕੇ ਟੀਮ ਇੱਥੇ ਰਹਿ ਗਈ, ਬਸਤਾ ਚੁੱਕ ਕੇ ਗਾਂਧੀ ਫੈਮਿਲੀ ਦੇ ਘਰੇ ਚਲੇ ਗਿਆ ਔਰ ਉੱਥੋਂ ਫਿਰ ਤੁਸੀਂ ਦੇਖਿਆ ਹੋਣਾ ਸ਼ਰਦ ਪਵਾਰ ਦੇ ਨਾਲ ਮੁਲਾਕਾਤਾਂ, ਰਾਹੁਲ ਵਰਸਜ ਮੋਦੀ ਦੀ ਜਗ੍ਹਾ ਤੇ ਫਿਰ ਇੱਕ ਸ਼ਬਦ ਨਿਕਲਦਾ ਮਮਤਾ ਵਰਸਜ ਮੋਦੀ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇੱਕ ਸਟਰੋਂਗ ਫਰੰਟ ਦੀਆਂ ਕੋਸ਼ਿਸ਼ਾਂ ਹੁੰਦੀਆਂ, ਕਨ੍ਹਈਏ ਦੀ ਆਮਦ ਦੇ ਚਰਚੇ, ਇਹ ਸਾਰੀ ਬੁਣਤੀ ਜਿਹੜੀ ਹੈ ਨਾ ਰਾਹੁਲ ਨਹੀਂ ਬੁਣ ਸਕਦਾ। ਰਾਹੁਲ ਦੇ ਕੋਲ ਤੇ ਸਮਾਂ ਹੀ ਨਹੀਂ, ਉਹ ਤੇ 3-4 ਦਿਨ ਕੰਮ ਕਰ ਲਵੇ ਤੇ ਚੌਥੇ ਦਿਨ ਜਾਂ ਤੇ ਉਹ ਇਟਲੀ ਨੂੰ ਚਲੇ ਜਾਂਦਾ ਪਰੇ ਨੂੰ ਤੇ ਜਾਂ ਸ਼ਿਮਲੇ ਨੂੰ ਚਲਾ ਜਾਂਦਾ, ਥਕਾਵਟ ਹੋ ਗਈ ਆ। ਬੰਦਾ ਪੁੱਛੇ ਇਹੋ ਜਿਹਾ ਕੰਮ ਤੇ ਭਾਵੇਂ ਸਾਡੇ ਪੰਜਾਬੀਆਂ ਨੂੰ ਤੁਸੀਂ ਲਾ ਦਿਓ, ਸਾਡਾ ਮੁੰਡਾ ਕੋਈ ਇਹੋ ਜਿਹੇ ਕੰਮ ਤੇ ਉਹਨੂੰ ਤੇ ਭਾਵੇਂ 4 ਰਾਤਾਂ ਸਵਾਓ ਹੀ ਨਾ ਲਗਾਤਾਰ, ਕੋਈ ਚੱਕਰ ਨਹੀਂ, ਕਹੂਗਾ ਕਿ ਕੋਈ ਗੱਲ ਨਹੀਂ ਜਹਾਜ਼ ਦੇ ਝੂਠੇ ਜਾਣੇ ਆ, ਇੱਧਰੋਂ ਚੜ ਕੇ ਇੱਥੇ ਚੱਲ ਗਿਆ, ਇੱਧਰੋਂ ਚੜ ਕੇ ਇੱਥੇ ਚੱਲ ਗਿਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਸ ਬੁਣਤੀ ਦੇ ਪਿੱਛੇ ਜੋ ਬੁਣਤੀ ਬੁਣੀ ਜਾ ਰਹੀ ਆ, ਇਸ ਤਾਣੇ ਬਾਣੇ ਦੇ ਪਿੱਛੇ ਦਿਮਾਗ ਜਿਹੜਾ ਆ ਮੈਨੂੰ ਘੱਟੋ ਘੱਟ ਪੀਕੇ ਦਾ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ ਕਿਉਂਕਿ ਉਹਦੀ ਟੀਮ ਇੱਥੇ ਬੈਠੀ ਆ, 2 ਸਰਵੇ ਹੋਏ ਆ, ਅਮਰਿੰਦਰ ਸਿੰਘ ਦੀ ਰੇਟਿੰਗ ਡਿੱਗੀ ਆ, ਉਹ ਵੀ ਪ੍ਰਸ਼ਾਂਤ ਕਿਸ਼ੋਰ ਨੇ ਕਰਵਾਏ ਦੱਸਦੇ ਆ। ਤਾਂ ਦੋਨੇ ਜਿਹੜੇ ਸਰਵੇ ਆ ਉਹਨਾਂ ਨੇ ਬਹੁਤ ਜ਼ਿਆਦਾ ਕਹਿ ਲਓ ਕਿ ਅਮਰਿੰਦਰ ਸਿੰਘ ਦੀ ਸਥਿਤੀ ਜਿਹੜੀ ਕਸੂਤੀ ਕੀਤੀ। ਹਾਲਾਂਕਿ ਇਸ ਗੱਲ ਦਾ ਖੁਲਾਸਾ ਅਮਰਿੰਦਰ ਸਿੰਘ ਹੋਰਾਂ ਨੇ ਕਰ ਦਿੱਤਾ ਕਿ ਉਹ ਜਿਹੜੀ ਸਾਡੀ ਰੇਟਿੰਗ ਡਿੱਗੀ ਜੀ ਉਹ ਸਿੱਧੂ ਕਰਕੇ ਡਿੱਗੀ ਕਿਉਂਕਿ ਸਿੱਧੂ ਨੇ ਟਵੀਟ ਕੀਤੇ ਆ। ਪਰ ਇਹਦਾ ਮਤਲਬ ਜਿਹੜੀ ਗੱਲ ਆਪਾਂ ਕਹਿ ਰਹੇ ਆ ਕਿ ਸਰਵੇ ਹੋਏ ਸੀ, ਮੈਂ ਇਹ ਗੱਲ ਪਿਛਲੇ 2-3 ਦਿਨ ਤੋਂ ਮੁਸਲਸਲ ਕਹਿ ਰਿਹਾ ਕਿ ਸਰਵੇ ਹੋਏ ਸੀਗੇ ਤਾਂ ਉਸ ਗੱਲ ਤੇ ਕਿਤੇ ਨਾ ਕਿਤੇ ਮੋਹਰ ਲੱਗ ਗਈ। ਨਹੀਂ, ਉਹਨਾਂ ਨੇ ਦੇਖਿਆ ਵੀ 4.5 ਸਾਲ ਇਹ ਕੈਪਟਨ ਨਿਕਲਿਆ ਵੀ ਸਿਸਟਮਾਂ ਤੋਂ ਬਾਹਰ ਨਹੀਂ ਹੈਗਾ ਤੇ ਹੁਣ ਕੁਛ ਨਾ ਕੁਛ ਇਹਨਾਂ ਨੂੰ ਜਿਹੜੇ ਦਾਗ ਲੱਗੇ ਆ ਧੋਣ ਦੀ ਕੋਸ਼ਿਸ਼ ਆ। ਦੇਖੋ ਕੀ ਬਣਦਾ, ਕਿਵੇਂ ਹੁੰਦਾ, ਆਮ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਹੁੰਦੀਆਂ ਨਹੀਂ ਹੁੰਦੀਆਂ, ਕੀ ਹੁੰਦੀਆਂ, ਆਸ ਜੀ ਜਿਹੜੀ ਆ ਕੋਈ ਨਜ਼ਰ ਆਉਂਦੀ ਆ ਨਹੀਂ ਆਉਂਦੀ ਆ, ਇਹ ਤਾਂ ਹੁਣ ਲੋਕ ਹੀ ਜ਼ਿਆਦਾ ਜਿਹੜਾ ਉਹ ਦੱਸ ਸਕਣਗੇ। ਰਹਿ ਗਏ ਥੋੜੇ ਮਹੀਨੇ। ਅਗਲੀ ਮਿੰਟੂ ਜੀ ਗੱਲ ਕਰੀਏ ਝੂਠੇ ਪੁਲਿਸ ਮੁਕਾਬਲੇ ਵਿੱਚ ਸੇਵਾ ਮੁਕਤ ਥਾਣੇਦਾਰ ਨੂੰ 10 ਸਾਲ ਦੀ ਕੈਦ। ਹਾਂਜੀ, ਜਿਹੜਾ ਇਹ ਝੂਠਾ ਪੁਲਿਸ ਮੁਕਾਬਲਾ ਹੋਇਆ ਸੀਗਾ ਇਹ 1992 ਦਾ ਹੈ, 1992 ਦਾ ਝੂਠਾ ਪੁਲਿਸ ਮੁਕਾਬਲਾ। ਕੀ ਪੁਲਿਸ ਮੁਕਾਬਲੇ ਦੀ ਪਰਿਭਾਸ਼ਾ ਤੇ ਕੁਛ ਹੋਰ ਹੁੰਦੀ ਹੈ ਨਾ ਕਿ ਕੋਈ ਮਤਲਬ ਕਿ ਫਾਇਰ ਕਰਦਾ ਹੈ, ਜਵਾਬੀ ਕਾਰਵਾਈ ਹੁੰਦੀ ਹੈ ਤੇ ਅਸੀਂ ਕਹਿ ਸਕਦੇ ਹਾਂ ਕਿ ਚਲੋ ਯਾਰ ਐਨਕਾਊਂਟਰ ਹੋ ਗਿਆ। ਇੱਥੇ ਕੀ ਹੈ ਕਿ ਦੇਖੋ ਪਿੰਡ ਫੇਰੂਮਾਨ ਹੈ ਜਿਹੜਾ ਮਾਝੇ ਦਾ ਬੜਾ ਮਸ਼ਹੂਰ ਪਿੰਡ ਆ, ਉੱਥੋਂ ਇੱਕ 20 ਸਾਲ ਦੇ ਗੱਭਰੂ ਨੂੰ ਚੁੱਕਦੇ ਨੇ ਇਹ, ਪਹਿਲਾਂ ਉਹਦੇ ਬਾਪ ਨੂੰ ਚੁੱਕਦੇ ਆ। ਉਦੋਂ ਮੈਨੂੰ ਲੱਗਦਾ ਬਿਆਸ ਥਾਣੇ ਦੇ ਵਿੱਚ ਹੁੰਦਾ ਸੀ ਬਸਣ ਸਿਉ, ਬੜਾ ਥਾਣੇਦਾਰ ਜਿਹੜਾ ਮਸ਼ਹੂਰ ਕਹਿ ਲਓ ਜਾਂ ਬਦਨਾਮ ਕਹਿ ਲਓ, ਬਸਣ ਸਿਉ ਥਾਣੇਦਾਰ ਹੁੰਦਾ ਸੀਗਾ। ਉਹਨੇ ਇਹ ਮੁੰਡੇ ਦਾ ਪਿਓ ਜਿਹੜਾ ਸੀ ਚੰਨਣ ਸਿੰਘ ਉਹਨੂੰ ਚੱਕਿਆ। ਫਿਰ ਉਹਨੇ ਕੁੱਟ ਕੱਟ ਖਾ ਕੇ ਦੱਸਿਆ ਕਿ ਜਿਹੜਾ ਮੇਰਾ ਦੂਸਰਾ ਪੁੱਤ ਜੌਬ ਕਰਦਾ, ਸ਼ਾਇਦ ਉਹ ਕਿਸੇ ਸੈਂਟਰਲ ਫੋਰਸ ਦੇ ਵਿੱਚ ਜੌਬ ਕਰਦਾ ਸੀ, ਲੁਧਿਆਣੇ ਬੈਠੀ ਸੀ ਉਹਨਾਂ ਦੀ ਉਸ ਟਾਈਮ ਟੁਕੜੀ ਤਾਂ ਨਾ ਜਲੰਧਰ ਸ਼ਹਿਰ, ਤਾਂ ਉੱਥੋਂ ਉਹ ਮੁੰਡਾ ਜਿਹੜਾ ਗੁਰਵਿੰਦਰ ਆ ਉਹ ਚੱਕਿਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਹੁੰਦਾ ਕੀ ਆ ਕਿ ਪਿਓ ਨੂੰ ਤੇ ਛੱਡ ਦਿੱਤਾ ਜਾਂਦਾ ਹੈ ਤੇ ਜਦੋਂ ਦੂਸਰੇ ਦਿਨ ਉਹ ਜਾਂਦੇ ਨੇ ਮਤਲਬ ਕਿ ਥਾਣੇ ਦੇ ਵਿੱਚ, ਉਦੋਂ ਇਹੀ ਕੰਮ ਚੱਲਦਾ ਸੀਗਾ ਜਾਂ ਤਾਂ ਚੋਖੇ ਪੈਸੇ ਇਕੱਠੇ ਕਰ ਲਓ, ਸਿਫਾਰਿਸ਼ ਪਾ ਲਓ ਤੇ ਜਾਂ ਫਿਰ ਇੰਤਜ਼ਾਮ ਕਰ ਲਓ ਰੋਣ ਕਸੂਰ ਦਾ। ਤਾਂ ਬਾਅਦ ਦੇ ਵਿੱਚ ਉਹ ਜਦੋਂ ਗਏ ਤੇ ਅੱਗੇ ਉਹ ਕਹਿੰਦੇ ਕਿ ਜਿਹੜਾ ਵਸਣ ਸਿੰਘ ਸੀਗਾ ਉਹਨਾਂ ਨੇ ਜਾਂ ਹੋਰ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਉਹ ਤੇ ਪੁਲਿਸ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਤੇ ਉਹਦੀਆਂ ਅਸਥੀਆਂ ਜਿਹੜੀਆਂ ਦੁਰਗਿਆਣਾ ਮੰਦਿਰ ਵਿਚਲੇ ਸ਼ਮਸ਼ਾਨ ਘਾਟ ਚੋਂ ਮਿਲੇ ਆ। ਕਮਾਲ ਹੱਦ ਹੋ ਗਈ ਆ। ਤੇ ਇਸ ਤੋਂ ਬਾਅਦ ਫਿਰ ਪਰਿਵਾਰ ਤੁਸੀਂ ਦੇਖੋ ਕਿ ਕਿਸ ਦੁੱਖ ਦੀ ਘੜੀ ਚੋਂ ਗੁਜ਼ਰ ਰਿਹਾ ਹੋਏਗਾ, ਪੀੜ ਚੋਂ ਗੁਜ਼ਰ ਰਿਹਾ ਹੋਏਗਾ। ਫਿਰ ਜਦੋਂ ਉਹ ਸ਼ਮਸ਼ਾਨ ਘਾਟ ਗਿਆ ਪਰਿਵਾਰ ਤੇ ਉੱਥੋਂ ਅਸਥੀਆਂ ਹਾਸਲ ਕੀਤੀਆਂ, ਫਿਰ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਕਾਨੂੰਨੀ ਗੇੜਾਂ ਦੇ ਵਿੱਚ ਪੈ ਗਿਆ। ਇਸੇ ਦਰਮਿਆਨ ਉਹ ਜਿਹੜਾ ਪਾਪੀ ਬੰਦਾ ਸੀ ਵਸਣ ਸਿੰਘ ਉਹ ਤੇ ਚੱਲ ਵਸਿਆ। ਉਹਦਾ ਜਿਹੜਾ ਸਹਾਇਕ ਸੀਗਾ ਅਮਰੀਕ ਸਿੰਘ ਥਾਣੇਦਾਰ, ਮਤਲਬ ਕਿ ਉਹਨਾਂ ਨੂੰ ਮੁੰਡਾ ਗਾਇਬ ਕਰਨ ਦਾ ਦੋਸ਼ੀ ਪਾਇਆ ਗਿਆ ਤੇ ਉਹਨੂੰ 10 ਸਾਲ ਦੀ ਅੱਜ ਕੈਦ ਬਾਮੁਸ਼ੱਕਤ ਕੀਤੀ ਆ। ਗੱਲ ਇਹ ਆ ਕਿ ਵੇਖੋ ਰੌਲਾ ਇਹ ਆ, ਹੁਣ ਜਿੱਦਾਂ ਆਪਾਂ ਦੇਖੀਏ ਕਿ ਲਾਸ਼ ਹੀ ਨਹੀਂ ਮਿਲਦੀ, ਉਹਟਾਂ ਵੀ ਕੀ ਕਰਨ ਨਾ, ਇਹਨਾਂ ਨੇ ਉਦੋਂ ਜ਼ੁਲਮ ਹੀ ਇੰਨਾ ਕੀਤਾ ਕਿ ਲਾਸ਼ ਜਾਂ ਤੇ ਮੱਛੀਆਂ ਡੱਡੀਆਂ ਨੂੰ ਸੁੱਟ ਦੇਣੀ ਤੇ ਜਾਂ ਇਸ ਤਰ੍ਹਾਂ
फूक देनी। हुण जे तां लाश लभे, कोई पोस्टमार्टम होवे, टॉर्चर दा जां एनकाउंटर फेक है जिहड़ा ओहदा कोई सबूत मिले तद ही इन्हां नूं कोई कोठी लावे जां कोई उम्र कैद सुनावे। इन्हां ने ते जालमां ने उदों हद ही कर दित्ती आ। हुण तुसीं देखो कि कोर्टां जिहड़ा जुल्म साबित हो रिहा घट्टो घट्ट ओहदे चों सज़ा दे रहीआं ने, किसी च 10 साल, किसी च 20 साल इदां सज़ा सुनाई जा रही। पर ये पाप जिहड़े गुनाह सीगे मेरे ख्याल दे नाल ਇਹ ਕਿਤੇ ਨਾ ਕਿਤੇ कह लो कि फांसी तो घट वाले नहीं। फांसी की सज़ा एक बारी सुनाई जरूर जानी चाहिए है, भावें टुटदी है सो अगों जाके टुट जाए, कोई चक्कर नहीं हैगा। पर दूजी गल जिहड़ी है जी सब तो वड्डी गल आ, इत्थे एक परिवार आ, बेअंत सिंह दा परिवार आ, उन्हां नूं किसी टैलीविजन डिबेट दे विच पुछ लिओ, राष्ट्रवादी विचारधारा वाले आ, चलो वो है भी उन्हां दा जी मरिया वा, वो कह भी सकदे, उन्हां दा हक भी आ। पर वो एक गल कहिंदा कि इत्थे कोई फेक एनकाउंटर होया ही नहीं है। देख लो फेक एनकाउंटर कहते कि पंजाब की धरती ते होया नहीं। बंदा पूछे जे फेक एनकाउंटर होया नहीं तो की फेक जस्टिस हो गया, इसका मतलब ये हद हो गई आ। फिर तुसीं ये भी कह दो कि फिर फेक जस्टिस हो गया ना, अदालतां ने इनू गलत तरीके नाल इंसाफ दिता है परिवार नूं। तो ये चीज़ां ने, तो ये कहानियां जिहड़ियां देखो, मैं एक चीज़ ना बड़ी त्रासदी देखदा है इस टाइम जो चलदा है अपना, वैसे उन्ना है नहीं गा, तजर्बा भी है ना, है नहीं उन्नी बुद्धि भी है नहीं कि असीं बाइबल का इंसाफ मंग रहे हैं, असीं कह लो कि बरगाड़ी का इंसाफ मंगने हैं जिहड़ा मंगना चाहिदा आ। पर आ जिहड़ा इंसाफ मंगण वाला सीगा, इनू हौली हौली पता नहीं क्यों भुलदे जा रहे ने पंजाबी, विसरदे जा रहे। जी जी बिल्कुल। सो ਇਹ ਤਾਂ ਅਜਿਹੇ ਫੈਸਲਿਆਂ ਤੋਂ ਸਪਸ਼ਟ ਹੁੰਦਾ ਹੈ ਵੀ ਉਦੋਂ ਕਿੰਨਾ ਜਿਹੜਾ ਆ ਇਹਨਾਂ ਨੇ ਅਤਿਆਚਾਰ ਜਿਹੜਾ ਕੀਤਾ ਆ, ਤੇ ਉਹੀ ਜਿਹੜੇ ਪੁਲਿਸ ਵਾਲੇ ਆ ਇਸ ਟਾਈਮ ਬਾਹਰਲੇ ਮੁਲਕਾਂ 'ਚ ਵੀ ਆਪਣੇ ਪਰਿਵਾਰਾਂ ਸਮੇਤ ਸੈੱਟ ਨੇ। ਸੋ ਇਹ ਦੇਖਣ ਵਾਲੀ ਗੱਲ ਆ ਵੀ ਕੀ ਜਿਹੜਾ ਆ ਉਹ ਹੋਊਗਾ, ਕਿ ਉਹਨਾਂ ਦਾ ਜ਼ਮੀਰ ਜਿਹੜਾ ਆ ਉਹ ਕਿੱਦਾਂ ਉਹਨਾਂ ਨੂੰ ਅਲਾਉ ਕਰ ਰਿਹਾ ਸਾਰਾ ਕੁਛ। PM ਕੇਅਰ ਫੰਡਸ ਦੀ ਗੱਲ ਕਰ ਲਈਏ, ਅਦਾਲਤ ਵਿੱਚ ਦਿੱਤੇ ਕੇਂਦਰ ਦੇ ਜਵਾਬ ਨੇ ਸਥਿਤੀ ਹੋਰ ਪੇਚੀਦਾ ਕੀਤੀ। हाँ जी, ये तो देखो कमाल दी अज इन्होंने उत्थे जाके स्टेटमेंट दी है, बड़ी दिलचस्प है, मैं शॉर्ट दे विच दस देना जी। ये कहते आ कि गल इदां आ कि जिहड़ा ये कोश है, मतलब PM केयर्स फंड है जिहड़ा, वो इस तरह का है कि इहदे विच ना तां ये RTI दे तहत आउंदा है, मतलब ना ये RTI दे तहत आउंदा है, ते ना किसी थर्ड पार्टी नूं असीं जानकारी दे सकते, मतलब कि पूरा प्राइवेट ही बन गया, पूरा प्राइवेट ही बन गया। पर कमाल की गल, वैसे ये दो वख-वख पटीशनां दाखल होईयां ने, इहदे विच तां जिहड़ी दूसरी पटीशन है उहदे ते सुनवाई हो रही है कि एक RTI दे दायरे च लिआंदा जावे ते दूसरा एक स्टेट एसेट इहनूं ऐलानिया जावे, दो वक्खो वक्खरियां सुनवाईयां। तां थर्ड पार्टी दे कहण दा मामला तां बड़ा गुंझलदार है, बहुत ही गुंझलदार है, क्योंकि देखो पहला जिहड़ी इहदी होई आ, जे आपां कहिए कि सारी इहदी जोड़ तोड़ वाली स्थिति जिहड़ी बनी आ, वो तो इसे तरह ही सी। प्रधानमंत्री ने अपील की, फिर दसदे आ कि ट्रस्ट की स्थापना जिहड़ी है वो संविधान के तहत की गई, पर ना तो हुण संसद दे विचों पास हुई है, पहले कहंदे सीगे संविधान के तहत की गई है, पर ना तो संविधान के तहत हुई, ना संसद च पास की गई, ना वो किसी कानून के तहत बनाया गया, ट्रस्ट बना दिता, ते हुण ना वो RTI के दायरे च आउंदा। कमाल की गल आ कि उहदा कैग ऑडिट भी नहीं कर सकती, और ऑडिट का जुम्मा किहदे कोले आ, वो भी सुन लो, वो भी बड़ी दिलचस्प कहानी है कि सुनील कुमार जी गुप्ता सार्क एंड एसोसिएट्स वाले आ जिहड़े कंपनी के मालक आ, इन्हां नूं जून 2020 दे विच चार्टर्ड अकाउंटेंट फर्म लई मतलब कि हायर किया गया सीगा, और ये वो शख्स ने जिहड़े कि सालां पहलां जां कह लो कि कुछ वकवा पहलां एक भाजपाई के तौर पर विचरदे, मतलब कि अपना ही बंदा जिहड़ा घर दी गड्डी गंढा सिंह ड्राइवर, ऑडिटर भी जिहड़ा है वो अपना ही हायर कर लिया। सो इत्थे एक बहुत बड़ा सवाल खड़ा होएगा, चलो जो कर लिया इहदे बारे आपां विस्तार नाल दस चुके हैं, सारियां गल्लां जी जी बड़ी बारी कर चुके हैं। पर दिलचस्प गल ये आ कि कोर्ट दे विच उन्होंने कह दिता कि मतलब कि थर्ड पार्टी नूं जानकारी नहीं दी जा सकती, मतलब कि जनता थर्ड पार्टी हो गई। पर ये हुण कानून ही जवाब देवे
ਕਿ ਜਿਹੜੀਆਂ ਅਦਾਲਤਾਂ ਨੇ ਜੁਰਮਾਨੇ ਕੀਤੇ ਦੋਸ਼ੀਆਂ ਨੂੰ ਕਿ ਜਾ ਕੇ ਪੀਐਮ ਕੇਅਰ ਫੰਡ ਦੇ ਵਿੱਚ ਜਮ੍ਹਾਂ ਕਰਾਓ, ਉਹ ਕੀ ਹੈ ਸੀਗਾ। ਇਹਦਾ ਮਤਲਬ ਕਿ ਅਦਾਲਤਾਂ ਨੇ ਇਸ ਤਰ੍ਹਾਂ ਦੇ ਇੱਕ ਟਰਸਟ ਨੂੰ ਜਾ ਕੇ ਜਮ੍ਹਾਂ ਕਰਵਾ ਦਿੱਤੇ ਜੁਰਮਾਨੇ, ਜਿਹੜਾ ਲੋਕਾਂ ਨੂੰ ਜਵਾਬਦੇਹ ਹੈ ਨਹੀਂ, ਜਿਹੜਾ ਸਟੇਟ ਦਾ ਹੈ ਨਹੀਂ ਹੈ। ਮੈਂ ਮਿਸਾਲਾਂ ਦਿੰਦਾ ਤੁਹਾਨੂੰ ਕੋਟ ਕਰਕੇ। ਅਪ੍ਰੈਲ 26, 2020 ਭੋਪਾਲ ਕੋਰਟ ਨੇ ਦੋਸ਼ੀਆਂ ਨੂੰ ਕਿਹਾ ਕਿ 20-20 ਹਜ਼ਾਰ ਰੁਪਇਆ ਜਾ ਕੇ ਪੀਐਮ ਕੇਅਰਸ ਦੇ ਵਿੱਚ ਪਾਓ, 20-20 ਹਜ਼ਾਰ ਰੁਪਇਆ। 26 ਅਪ੍ਰੈਲ 2020 ਪਟਨਾ ਹਾਈ ਕੋਰਟ ਨੇ ਜੂਨ 4, 2020 ਨੂੰ ਕਿਹਾ ਜੇ ਜ਼ਮਾਨਤ ਚਾਹੀਦੀ ਹੈ, ਦੋਸ਼ੀਆਂ ਨੂੰ ਕਿਹਾ ਜ਼ਮਾਨਤ ਚਾਹੀਦੀ ਹੈ ਤਾਂ ਪੀਐਮ ਕੇਅਰਸ ਦੇ ਵਿੱਚ ਦਾਨ ਕਰੋ। ਕਮਾਲ ਦੀ ਗੱਲ ਆ। ਫਿਰ ਇਸ ਤੋਂ ਇਲਾਵਾ ਦਿੱਲੀ ਕੋਰਟ ਨੇ ਨਿਜ਼ਾਮੂਦੀਨ ਮਰਕਜ਼ ਦਾ ਮਾਮਲਾ ਸੀ, ਜਿਹੜਾ ਥਾਈਲੈਂਡ ਦੇ 34 ਲੋਕਾਂ ਨੂੰ ਰਾਹਤ ਇਸੀ ਸ਼ਰਤ ਤੇ ਦਿੱਤੀ ਕਿ ਤੁਸੀਂ 6-6 ਹਜ਼ਾਰ ਰੁਪਇਆ ਪੀਐਮ ਕੇਅਰਸ ਫੰਡ ਨੂੰ ਡੋਨੇਟ ਕਰੋਗੇ। ਹੁਣ ਇਹ ਦੱਸਣ ਅਦਾਲਤਾਂ ਕਿ ਉਹਨਾਂ ਨੇ ਕਿਸ ਖਾਤੇ 'ਚ ਪਾ ਦਿੱਤੇ ਬਈਏ। ਜੀ ਜੀ ਜੀ। ਜਾਂਦੇ ਜਾਂਦੇ ਮਿੰਟ 'ਚ ਗੱਲ ਕਰ ਲਈਏ। ਪਹਿਲਾਂ ਤਾਂ ਸ਼ਹਿਰਾਂ ਦੇ ਨਾਮ ਬਦਲਣੇ ਇਹਨਾਂ ਨੇ ਸ਼ੁਰੂ ਕੀਤੇ ਸੀਗੇ। ਹੁਣ ਕਹਿੰਦੇ ਜਾਤ ਪਾਤ ਦੇ ਨਾਂ ਦੇ ਉੱਤੇ ਵੱਸੇ ਕਸਬੇ, ਸ਼ਹਿਰਾਂ ਤੇ ਧਰਮਸ਼ਾਲਾਵਾਂ ਦੇ ਅਦਾਰਿਆਂ ਦੇ ਨਾਮ ਵੀ ਬਦਲਣ ਦੀ ਮੁਹਿੰਮ ਹੋਈ ਹੈ ਜੀ ਸ਼ੁਰੂ। ਨਹੀਂ ਬਦਲ ਦੇਣੇ ਚਾਹੀਦੀ ਜੀ। ਬਾਜ਼ੀਗਰ ਬਸਤੀ ਹੈ ਕੀ ਹੈ ਪੰਜਾਬ ਦੇ ਵਿੱਚ? ਇਹ ਸਾਡੇ ਗੁਰੂਆਂ ਦੀ ਫਲਸਫਾ ਹੈ, ਸਾਡੇ ਫਿਲਾਸਫੀ ਹੈ ਉਹਨਾਂ ਦੀ। ਬਾਜ਼ੀਗਰ ਬਸਤੀ ਹੈ ਜੀ, ਆ ਫਲਾਂ ਆ ਧਮਕਾਂ ਆ। ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ। ਕਾਸਟਿਜ਼ਮ ਉਦਾਂ ਹੀ ਬਹੁਤ ਕਹਿ ਲਓ ਕਿ ਘਿਰਣਾ ਪੈਦਾ ਕਰਦੀ ਹੈ ਮਨ ਦੇ ਅੰਦਰ। ਬਹੁਤ ਸਾਰੀਆਂ ਚੀਜ਼ਾਂ ਆਪਣੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ। ਹਰੀਜਨ ਧਰਮਸ਼ਾਲਾ, ਇੱਕ ਵਾਰੀ ਅਸੀਂ ਸਵਾਲ ਕੀਤਾ ਸੀਗਾ ਸੰਗਤ ਦਰਸ਼ਨ ਦੇ ਵਿੱਚ ਚੀਫ ਮਿਨਿਸਟਰ ਉਸ ਸਮੇਂ ਜਿਹੜੇ ਤਤਕਾਲੀ ਸੀ ਪ੍ਰਕਾਸ਼ ਸਿੰਘ ਬਾਦਲ, ਕਿ ਇਹ ਕੀ ਆ, ਤੁਸੀਂ ਸੰਵਿਧਾਨਕ ਅਹੁਦੇ ਤੇ ਬੈਠੇ ਹੋ ਤੇ ਆਵਾਜ਼ ਮਾਰਦੇ ਹੋ ਸੰਗਤ ਦਰਸ਼ਨ ਦੇ ਵਿੱਚ ਕਿ ਫਲਾਣੇ ਧਰਮਸ਼ਾਲਾ ਵਾਸਤੇ ਇੰਨੇ। ਮੈਂ ਕਾਸਟਾਂ ਦਾ ਨਾਂ ਨਹੀਂ ਲਾਊਂਗਾ, ਮੈਂ ਉਹਨਾਂ ਲੋਕਾਂ ਨੂੰ ਛੁੱਟਿਆ ਨਹੀਂ, ਮਿਹਨਤਕਸ਼ ਲੋਕਾਂ ਨੂੰ ਛੁੱਟਿਆ ਨਹੀਂ ਸਕਦਾ, ਤਾਂ ਫਲਾਣੇ ਦੀ ਧਰਮਸ਼ਾਲਾ ਵਾਸਤੇ ਨਹੀਂ। ਮੈਂ ਕਿਹਾ ਜੀ ਕਮਾਲ ਦੀ ਗੱਲ ਹੈ, ਇਹ ਕੀ ਆ? ਕਿਸੇ ਕੋਲ ਕੋਈ ਜਵਾਬ ਨਹੀਂ ਸੀ ਉਸ ਟਾਈਮ। ਨਹੀਂ ਕਾਕਾ ਜੀ ਨਹੀਂ, ਅਸੀਂ ਥੋੜੀ ਕਹਿੰਦੇ ਆ, ਅਫਸਰ ਇਸ ਤਰ੍ਹਾਂ ਆਵਾਜ਼ ਮਾਰ ਦਿੰਦੇ ਆ। ਮੈਂ ਕਿਹਾ ਜੀ ਤੁਸੀਂ ਤੇ ਨੀਵੇਂ ਦਿਖਾ ਰਹੇ ਹੋ ਲੋਕਾਂ ਨੂੰ ਉਸ ਟਾਈਮ ਖੜ ਕੇ, ਆ ਫਲਾਣੇ ਦੀ ਆ ਜੱਟਾਂ ਦੀ ਧਰਮਸ਼ਾਲਾ ਵਾਸਤੇ ਇੰਨਾ ਦੇ ਦਿਓ, ਫਲਾਣੇ ਨੂੰ ਇੰਨਾ ਦੇ ਦਿਓ। ਇਹ ਕੀ ਚੱਲ ਰਿਹਾ? ਸੋ ਇਹ ਹੁਣ ਐਸਸੀ ਕਮਿਸ਼ਨ ਹੈ ਜਿਹੜਾ ਸਾਡਾ, ਉਹਨਾਂ ਨੇ ਕਿਹਾ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਨਾਮ ਹੈਗੇ ਆ ਕਸਬਿਆਂ ਦੇ ਜਾਂ ਕਹਿ ਲਓ ਕਿ ਜਾਂ ਹੋਰ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਮੁਹੱਲਿਆਂ ਦੇ ਜਿਹੜੇ ਨਾਮ ਆ ਉਹ ਸਾਰੇ ਚੇਂਜ ਕੀਤੇ ਜਾਣੇ ਚਾਹੀਦੇ ਆ। ਤਾਂ ਮੇਰੇ ਖਿਆਲ ਦੇ ਨਾਲ ਖੂਬਸੂਰਤ ਗੱਲ ਆ, ਇਹ ਹੋਣੇ ਚਾਹੀਦੇ ਆ। ਪਰ ਐਸਸੀ ਕਮਿਸ਼ਨ ਹੀ ਕਿਉਂ ਕਰ ਰਿਹਾ ਕਿ ਅਸੀਂ ਨਹੀਂ ਬਦਲ ਸਕਦੇ? ਆ ਸਾਡੇ ਲਾਗੇ ਪਿੰਡ ਸੀਗਾ, ਪਿੰਡ ਦਾ ਨਾਮ ਸੀਗਾ ਕੁੱਤਿਆਂ ਵਾਲੀ, ਉਹਨਾਂ ਨੇ ਬਦਲ ਕੇ ਸ਼ੇਰਾਂ ਵਾਲੀ ਕਰਾਇਆ, ਸ਼ੇਰਾਂ ਵਾਲੀ ਕਰਾਇਆ। ਜੇ ਪਿੰਡ ਦਾ ਨਾਂ ਬਦਲਿਆ ਜਾ ਸਕਦਾ ਆ ਕਿ ਜਿਹੜੇ ਇਸ ਤਰ੍ਹਾਂ ਦੇ ਮੁਹੱਲੇ ਜਾਤਾਂ ਦੇ ਨਾਮ ਤੇ ਪੁਕਾਰੇ ਜਾਂਦੇ ਆ, ਉਹਨਾਂ ਦੇ ਨਾਂ ਅਸੀਂ ਆਪਣੇ ਪੱਧਰ ਤੇ ਚੇਂਜ ਕਿਉਂ ਨਹੀਂ ਕਰ ਸਕਦੇ ਭਾਈ? ਜੀ ਜੀ ਜੀ। ਤੇ ਸ਼ੁਕਰੀਆ ਮਿੰਟੂ ਜੀ, ਸਮਾਂ ਸਮਾਪਤ। ਮਿਲਦੇ ਹਾਂ ਜੀ ਕੱਲ ਨੂੰ ਫੇਰ ਇੱਕ ਵਾਰੀ, ਤੇ ਉਦੋਂ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ। ਅਗਲੀ ਵਾਰ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।